ਸਾਨੂੰ ਇੰਨਾ ਆਨੰਦ ਆ ਰਿਹਾ ਹੈ ਕਿ ਜਿਵੇਂ ਅਨੰਦਪੁਰ ਸਾਹਿਬ ਇੱਥੇ ਹੀ ਵਸਿਆ ਹੋਇਆ ਹੈ। ਕੀ ਬਾਤ, ਆਨੰਦਪੁਰੀ ਬਣੀ ਆ। ਆਨੰਦਪੁਰੀ ਬਣੀ ਹੈ, ਮਹਾਰਾਜ ਦੀ ਇੰਨੀ ਕਿਰਪਾ ਹੈ। ਪੂਰੇ ਕੈਲੀਫੋਰਨੀਆ ਦੀ ਨਹੀਂ, ਪੂਰੇ ਅਮਰੀਕਾ ਤੋਂ, ਕੈਨੇਡਾ ਤੋਂ ਇੰਨੀਆਂ ਸੰਗਤਾਂ ਆਈਆਂ, ਤਿਲ ਸੁੱਟਣ ਦੀ ਜਗ੍ਹਾ ਨਹੀਂ ਹੈਗੀ ਇੱਥੇ। ਪੰਜਾਬ ਤੋਂ ਵੀ ਬਹੁਤ ਸੰਗਤਾਂ ਹਰ ਥਾਂ ਤੋਂ ਪਹੁੰਚੀਆਂ ਹੋਈਆਂ। ਬਿਲਕੁਲ। ਸਾਰੀਆਂ ਸੰਗਤਾਂ ਨੂੰ, ਸਾਰੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। 44ਵੇਂ ਮਹਾਨ ਨਗਰ ਕੀਰਤਨ ਦੀਆਂ ਸਾਰਿਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਜੀਓ ਆਇਆ। ਸਾਰੀ ਸੰਗਤ ਜਿਹੜੀ ਤੁਹਾਡਾ ਰੇਡੀਓ ਪ੍ਰੋਗਰਾਮ ਸੁਣ ਰਹੀ ਆ ਉਹਨਾਂ ਦਾ ਬਹੁਤ ਬਹੁਤ ਵਧਾਈ, ਲੱਖ ਲੱਖ ਸ਼ੁਕਰਾਨਾ ਤੁਹਾਡਾ ਜਿਹੜਾ ਤੁਸੀਂ ਇੰਨਾ ਟਾਈਮ ਅੰਦਰੋਂ ਵੀ ਲਾਈਵ ਚਲਾਇਆ। ਆਪਾਂ ਨੂੰ ਮੈਨੂੰ 2 ਵੀਕਾਂ ਤੋਂ ਹੋ ਗਏ ਜੀ, ਅੱਧੀ ਰਾਤ ਤਾਈਂ ਲਾਈਵ ਚਲਾ ਰਹੇ ਸਾਡੇ ਲਈ, ਸੰਗਤ ਲਈ, ਸੰਗਤ ਦਾ ਸਾਰਾ ਸਾਡਾ ਮੈਸੇਜ ਪਹੁੰਚਾ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੇਨ ਸਾਡੇ ਕੋਲ ਇਹੀ ਆ, ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੀ ਬਾਕੀ ਸਾਧ ਸੰਗਤ ਰੇਡੀਓ ਪ੍ਰੋਗਰਾਮ ਸੁਣ ਰਹੀ ਆ ਉਹਨਾਂ ਦਾ ਲੱਖ ਲੱਖ ਧੰਨਵਾਦ, ਸ਼ੁਕਰੀਆ। ਮਹਾਰਾਜ ਜਿੰਨੀ ਵੀ ਤੁਸੀਂ ਹੈਲਪ ਕੀਤੀ ਆ, ਤੁਹਾਡਾ ਫਿਰ ਮੁੜ ਕੇ ਖਾਲਸਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਸ਼ਬਦ ਸਾਰੇ ਸੰਗਤ ਦਾ ਇੱਥੇ ਆਉਣ ਦਾ ਧੰਨਵਾਦ। ਸਾਰੀ ਸੰਗਤ ਨੂੰ ਬੇਨਤੀ ਕੀਤੀਆਂ, ਸਾਰੇ ਸੇਫ ਰਹੋ ਮੇਰਾ ਵੀਰ। ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਕਮੇਟੀਆਂ ਕੰਟੈਕਟ ਕਰੋ ਮੇਰਾ ਵੀਰ, ਪੁਲਿਸਾਂ ਨਾਲ ਕੰਟੈਕਟ ਕਰੋ, ਮੀਡੀਆ ਨਾਲ ਕੰਟੈਕਟ ਕਰ ਲਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਚੜ੍ਹਦੀ ਕਲਾ ਵੀਰ ਜੀ, ਬਹੁਤ ਸੋਹਣਾ ਰਿਸਪੌਂਸ ਮਿਲਿਆ ਲਾਸਟ ਟਾਈਮ ਵੀ ਜਿਹੜੀ ਆਪਾਂ ਇੰਟਰਵਿਊ ਕੀਤੀ ਸੀਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟਾਇਰਾਬੀਨਾ ਯੂਨੀਵਰਸਿਟੀ ਦੇ 44ਵੇਂ ਮਹਾਨ ਨਗਰ ਕੀਰਤਨ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ ਆ। ਅੱਜ ਉਹ ਸ਼ੁਭ ਦਿਨ ਆ ਚੁੱਕਾ ਆ, ਨਗਰ ਕੀਰਤਨ ਦੀ ਆਰੰਭਤਾ ਹੋਣ ਵਾਲੀ ਆ। ਉਸ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਆ। ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਦਿੰਦੇ ਆ। ਨਿੱਘੀ ਜੀ ਆਇਆਂ ਨੂੰ ਜਿਹੜੀ ਉਹ ਆਖਦੇ ਆ। ਤੇ ਆਓ ਅੱਜ ਦੇ ਇਸ ਕਵਰੇਜ ਦੀ ਸ਼ੁਰੂਆਤ ਕਰਦੇ ਹਾਂ। ਮਸੂਦ ਮੱਲੀ ਜੀ ਆਇਆਂ ਨੂੰ, ਸਵਾਗਤ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ ਰਾਜ ਜੀ, ਔਰ ਸਾਰੀਆਂ ਸਮੂਹ ਸੰਗਤਾਂ, ਸਾਡੇ ਸਭ ਸੁਣਨ ਵਾਲੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਨੂੰ ਵੀ ਅੱਜ ਦੇ ਇਸ ਸ਼ੁਭ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਪੰਜਾਬੀ ਰੇਡੀਓ USA ਵੱਲੋਂ, ਸਾਡੀ ਸਾਰੀ ਸਮੁੱਚੀ ਟੀਮ ਵੱਲੋਂ। ਔਰ ਕਿਆ ਸੋਹਣਾ ਸਮਾਗਮ ਹੈ, ਔਰ ਰੱਬ ਨੇ ਮੌਸਮ ਕਿੱਡਾ ਸੋਹਣਾ ਕਰ ਦਿੱਤਾ ਹੈ। ਹਰਜੋਤ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਮੌਸਮ ਬਹੁਤ ਵਧੀਆ ਆ। ਜਿਸ ਤਰ੍ਹਾਂ ਆਪਾਂ ਹਰ ਰੋਜ਼ ਬੇਨਤੀ ਕਰਦੇ ਆਏ ਆ, ਹਰ ਇੱਕ ਸਿੱਖ ਜਿਹੜਾ ਵੀ ਇੱਥੇ ਆਇਆ ਆ, ਆਪਾਂ ਰੋਲ ਮਾਡਲ ਬਣ ਕੇ ਵਧੀਆ ਕਰਨਾ, ਕਿਸੇ ਤਰ੍ਹਾਂ ਦੀ ਸ਼ਰਾਰਤ ਨਹੀਂ ਕੋਈ ਵੀ ਕਰਨੀ ਹੈਗੀ, ਤੇ ਤਾਂ ਕਿ ਪੂਰੀ ਦੁਨੀਆ 'ਚ ਬਹੁਤ ਵਧੀਆ ਮੈਸੇਜ ਆ ਸਕੇ। ਸਾਰੀਆਂ ਸੰਗਤਾਂ ਪਹੁੰਚੋ, ਜਿਹੜੀਆਂ ਨਹੀਂ ਪਹੁੰਚ ਸਕੀਆਂ, ਤੁਹਾਨੂੰ ਸਾਰਾ ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਲਾਈਵ ਦਿਖਾਇਆ ਜਾਊਗਾ। ਆਪਣੇ ਨਾਲ ਹੁਸਨ ਲੜੋਆ ਬੰਗਾ ਜੀ ਵੀ ਜੁੜੇ ਨੇ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਜਾਬੀ ਰੇਡੀਓ USA ਦਾ ਇੱਕ ਹਿੱਸਾ ਹੋਣ ਦੇ ਨਾਤੇ ਇਹ ਗੱਲ ਕਹਿ ਸਕਦਾ, ਗੁਰੂ ਸਾਹਿਬਾਨ ਦੇ ਤਹਿਤ, ਗੁਰਬਾਣੀ ਦੇ ਤਹਿਤ ਸਭੇ ਸਾਂਝੀ ਵਾਰਸ ਦੇਣ ਕੋਈ ਨਾ ਦਿਸੇ ਬਾਹਰਾ ਜੀਓ ਦੇ ਤਹਿਤ ਇੱਕ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਗੁਰੂ ਘਰ ਟੈਰਾਬਿਊਨਾ ਦੇ ਵਿੱਚ ਹੋਣ ਜਾ ਰਿਹਾ ਨਗਰ ਕੀਰਤਨ। ਸੋ ਜਿਵੇਂ ਕਿ ਭਾਜੀ ਖਾਲਸਾ ਜੀ ਨੇ, ਰਾਜ ਨੇ, ਸਭ ਨੇ ਦੱਸਿਆ, ਔਰ ਇਹ ਲਗਭਗ ਬੁੱਧਵਾਰ ਤੋਂ ਪੰਜਾਬੀ ਰੇਡੀਓ USA ਤੁਹਾਡੇ ਨਾਲ ਰੂਬਰੂ ਹੋ ਰਿਹਾ। ਇਹ ਇੱਕ ਅਜਿਹਾ ਮੀਡੀਆ ਆ, ਕੈਲੀਫੋਰਨੀਆ ਨਹੀਂ, ਪੂਰੇ ਅਮਰੀਕਾ 'ਚ ਨਹੀਂ, ਪੂਰੇ ਵਰਲਡ ਦੇ ਵਿੱਚ ਇੰਟਰਨੈਟ ਰਾਹੀਂ, ਰੇਡੀਓ ਰਾਹੀਂ, ਹੋਰ ਰਿਸੋਰਸਿਸ ਰਾਹੀਂ, ਫੋਨ ਦੇ ਰਾਹੀਂ, ਜੋ ਵੀ ਸੋਰਸਿਸ ਹੈਗੇ ਆ। ਪਰ ਇੱਥੇ ਗੱਲ ਇਹ ਕਹਿਣੀ ਬਣਦੀ ਆ ਬਈ ਪੰਜਾਬੀਆਂ ਦਾ, ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਮੀਡੀਆ ਆ, ਉਹਦਾ ਹੋਣਾ ਬਹੁਤ ਲਾਜ਼ਮੀ ਸੀਗਾ।
ਉਹ ਘਾਟ ਪੂਰੀ ਕੀਤੀ ਪੰਜਾਬੀ ਰੇਡੀਓ ਨੇ। ਮੈਂ ਇੱਥੇ ਤਾਰੀਫ ਕਰਨ ਵਾਸਤੇ ਨਹੀਂ ਖੜਾ ਹੋਇਆ, ਕਾਰਨ ਗਿਆ ਜਿਹੜੀ ਅਸਲੀਅਤ ਆ ਉਹ ਦੱਸਣ ਵਾਸਤੇ ਖੜਾ ਹੋਇਆ। ਇੱਕ ਸਾਂਝੀ ਵਾਲਤਾ ਦਾ ਜਿਹੜਾ ਪ੍ਰਤੀਕ ਹੈ ਨਗਰ ਕੀਰਤਨ ਅੱਜ, ਉਹਦੇ ਵਿੱਚੋਂ ਇੱਥੇ ਦੇਖੋ ਗੋਰੇ ਕਾਲੇ ਚੀਨੇ ਫਿਲਪੀਨੇ ਸੀਨੇ ਵਟਐਵਰ ਉਹ ਸਾਰੇ ਇਕੱਤਰ ਆ। ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਹਿਤ ਜੇ ਗੱਲ ਕੀਤੀ ਜਾਵੇ, ਜਿਸ ਭਾਵੇਂ ਤਿਸ ਦੇ, ਇਹ ਸਿੱਖਾਂ ਨੂੰ ਵਡਿਆਈ ਆਉਣੀ ਸੀਗੀ, ਇਹ ਸਿੱਖ ਧਰਮ ਨੂੰ ਵਡਿਆਈ ਆਉਣੀ ਸੀਗੀ ਵਿਸ਼ਵ ਵਿਆਪੀ। ਹੁਣ ਮੈਂ ਗੱਲ ਕਰਦਾ ਜਿੰਨੇ ਵੀ ਫਿਲਾਸਫਰ ਰਾਜ ਹੋਏ ਆ, ਵਿਦਵਾਨ ਹੋਏ ਆ ਖਾਲਸਾ ਜੀ, ਉਹਨਾਂ ਦਾ ਕਥਨ ਇਹ ਆ ਵੀ ਆਉਣ ਵਾਲਾ ਸਮਾਂ ਸਿੱਖ ਧਰਮ ਦਾ ਹੋਏਗਾ। ਜੀ ਜੀ ਆਉਣ ਵਾਲਾ ਸਮਾਂ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਕੇ ਗੱਲ ਨਹੀਂ ਕਰ ਰਿਹਾ, ਇਹ ਸਿਰਫ ਇਹ ਸਰਬ ਵਿਆਪੀ ਆ। ਇਹ ਕਿਤਾਬਾਂ ਵਿੱਚ ਆ, ਇਹ ਰਾਈਟਰਾਂ ਨੇ ਲਿਖਿਆ, ਇਹ ਵਿਦਵਾਨਾਂ ਨੇ ਲਿਖਿਆ ਜੀ। ਫਿਲਾਸਫੀ ਜਿਹੜੀ ਆ ਉਹ ਇਹੀ ਦੱਸਦੀ ਆ। ਤੇ ਆਓ ਹੁਣ ਤੁਹਾਨੂੰ ਅਸੀਂ ਵਾਰੀ ਸਿਰ ਨਗਰ ਕੀਰਤਨ ਆ ਉਸ ਦੀ ਆਰੰਭਤਾ ਜਿਹੜੀ ਉਹ ਦਿਖਾ ਰਹੇ ਆ। ਅੰਦਰ ਅਰਦਾਸ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ, ਜਿਹਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਗਾਤਾਰ ਜਿਹੜਾ ਆ ਨਿਰਵਿਘਨ ਕਈ ਦਿਨਾਂ ਤੋਂ ਕਈ ਰੋਜ਼ ਤੋਂ ਜਿਹੜਾ ਉਹ ਚੱਲ ਰਿਹਾ ਆ। ਤੇ ਹੁਣ ਇਸ ਤੋਂ ਬਾਅਦ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਣਗੇ ਮੇਨ ਫਲੋਰ ਦੇ ਵਿੱਚ। ਅੱਗੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਫਲੋਟ ਨਗਰ ਦੇ ਵਿੱਚੋਂ ਲੰਘਦਾ ਹੋਇਆ, ਵੱਖ-ਵੱਖ ਥਾਵਾਂ ਤੋਂ ਲੰਘਦਾ ਹੋਇਆ ਮੁੜ ਵਾਪਸੀ ਜਿਹੜੀ ਆ ਉਹ ਇੱਥੇ ਕਰੇਗਾ। ਉਹ ਇਸ ਦੀ ਜਿਹੜੀ ਸਾਰੀ ਕਵਰੇਜ ਆ ਤੁਹਾਨੂੰ ਪੰਜਾਬੀ ਰੇਡੀਓ USA ਤੋਂ ਅਸੀਂ ਲਗਾਤਾਰ ਦਿਖਾਉਂਦੇ ਰਹਾਂਗੇ। ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਆ। ਹੁਣ ਤੁਹਾਨੂੰ ਅਰਦਾਸ ਜਿਹੜੀ ਆ ਉਹ ਆਪਾਂ ਦਿਖਾਉਂਦੇ ਆ, ਸਰਵਣ ਕਰਾਉਂਦੇ ਆ, ਫਿਰ ਉਸ ਤੋਂ ਬਾਅਦ ਜੋ ਕੁਝ ਚੱਲ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਲਗਾਤਾਰ ਦਿਖਾਉਂਦੇ ਸੁਣਾਉਂਦੇ ਜਿਹੜਾ ਉਹ ਰਵਾਂਗੇ। ਰਾਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਕਰਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਪਾਤਸ਼ਾਹ ਜੀਓ ਸਮੂਹ ਸਾਧ ਸੰਗਤ ਵੱਲੋਂ ਮਿਲ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆ, ਗੁਰੂ ਮਾਨਿਓ ਗ੍ਰੰਥ ਦਿਹਾੜਾ ਮਨਾਉਂਦਿਆਂ ਹੋਇਆ, ਚਿਤਾਲਵਾ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਆਪ ਜੀ ਆਗਿਆ ਬਖਸ਼ਿਸ਼ ਕਰੋ ਨਗਰ ਕੀਰਤਨ ਦੀ ਰਵਾਨਗੀ ਵਾਸਤੇ। ਪਾਤਸ਼ਾਹ ਜੀਓ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਸੇਵਾ ਆਪ ਹੱਥ ਦੇ ਕੇ ਲੈਣੀ, ਅੰਗ ਸੰਗ ਸਹਾਈ ਹੋਣਾ, ਕਿਰਪਾ ਕਰਨੀ, ਰਹਿਮਤ ਕਰਨੀ। ਪਾਤਸ਼ਾਹ ਜੀਓ ਪੰਜ ਪਿਆਰੇ ਸਹਿਬਾਨ ਹਾਜ਼ਰ ਹਨ। ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਇਲਾਹੀ ਅਤੇ ਦਰਗਾਹੀ ਫਰਮਾਨ। ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਸੋ ਭਾਈ ਰਾਜ ਕਰਨਵੀਰ ਸਿੰਘ ਜੀ ਸਾਡੇ ਪੰਜਾਬੀ ਰੇਡੀਓ USA ਵਾਲੇ, ਉਹ ਵੀ ਇਸ ਵੇਲੇ ਨਾਲ ਕੈਮਰਾਮੈਨ ਅਜੀਤ ਸਿੰਘ ਜੀ, ਅਸੀਂ ਸਾਰੀ ਟੀਮ ਦਾ ਪੰਜਾਬੀ ਰੇਡੀਓ USA ਦਾ, ਤੇ ਨਾਲ ਸਾਡੇ ਦੂਜੇ ਕੈਮਰਾਮੈਨ ਵੀ ਭਾਜੀ ਹੋਣੀ ਜਿਹੜਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਮਾਨਪਾਲ ਸਿੰਘ ਜੀ ਇਸ ਵੇਲੇ ਮੈਦਾਨ ਦੇ ਵਿੱਚ ਫਰੀਮਾਂ ਦੀ ਧਰਤੀ ਤੋਂ ਉਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਚੱਲ ਬਈ ਚੱਲ ਜਿਹੜੀ ਬਾਹਰ ਅਰਦਾਸ ਹੋਣੀ ਉਹ ਤੋਂ ਪਹਿਲਾਂ ਆਪਾਂ ਸਮਾਪਤੀ ਕਰ ਦੇਣੀ ਹੈ। ਸਿਮਰਨਜੀਤ ਸਿੰਘ ਜੀ ਸਭਰਾਈਆ 44ਵਾਂ ਮਹਾਨਗਰ ਕੀਰਤਨ ਲੱਗ ਜੂ ਬੜਾ ਖਾਲਸਾ ਜੀ ਮਾਰੇ ਗੁਰੂ ਸਾਹਿਬ ਕਿਰਪਾ ਕਰ। ਚੱਲ ਬਈ ਚੱਲ ਬਾਬਾ ਜੀ ਪਿੱਛੇ ਕਰ ਦੋ ਭਾਈ ਕੁਲਦੀਪ ਸਿੰਘ ਸਭਰਾਈਆ। ਗੁਰੂ ਜੀ ਕੇ ਦਰਸ਼ਨ ਗੁਰੂ ਜੀ ਕੇ ਦਰਸ਼ਨ ਜਪ ਜਪ ਜੀਵਾ ਸਤਿਗੁਰ ਨਾਮ, ਜਪ ਜਪ ਜੀਵਾ ਸਤਿਗੁਰ ਨਾਮ। ਗੁਰੂ ਜੀ
ਤੁਮਰੀ ਜੀਵਾ ਪਾਵੈ ਸੁਖ ਕਰੇ ਹੋਏ ਨਾ ਜਾਣ ਤੁਮਰਾ ਸਗਲ ਸਮਗਰੀ ਤੁਮਰਾ ਸੁਤਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੀ ਦਾਤ ਮੇਤਾ ਤੁਮਹੀ ਜਾਏ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਕਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਤ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿਤ। ਦੇਗ ਤੇਗ ਫਤਿਹ ਬਿਰਦ ਕੀ ਪੈਂਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦੇ ਰਾਖਿਆ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆਂ ਗੁਰੂ ਮਾਨਿਓ ਗ੍ਰੰਥ ਦਿਹਾੜਾ ਮਨਾਉਂਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ 44ਵਾਂ ਸਾਲਾਨਾ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਪਾਤਸ਼ਾਹ ਜੀਓ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈ ਜੀ। ਆਪ ਜੀ ਰਵਾਨਗੀ ਦੀ ਆਗਿਆ ਬਖਸ਼ਿਸ਼ ਕਰੋ। ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਦਾਰਾਂ ਕੋਲੋਂ ਆਪ ਹੱਥ ਦੇ ਕੇ ਸੇਵਾ ਲੈਣੀ। ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਮੂਹ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਤਿਲ ਫੁੱਲ ਘਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਰਬੱਤ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਪਾਤਸ਼ਾਹ ਜੀਓ ਕਰੋ ਕਿਰਪਾ ਇਲਾਹੀ ਅਤੇ ਦਰਗਾਹੀ ਫਰਮਾਨ। ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ।
ਉਪਰੰਤ ਨਗਰ ਕੀਰਤਨ ਦੀ ਰਵਾਨਗੀ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਾਹੇ ਭੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਪੀ ਰਹੇ ਨਾ। ਵਾਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ। ਜੋ ਸ਼ਰਦਾ ਕਰ ਸੇਵੰਗੇ ਗੁਰ ਪਾਰ ਉਤਾਰਨ, अंडा जाके हाथ में कलगी सो है। सो हमारी रखिया करे गुर कलगी धार जग, बोले सो निहाल सत श्री अकाल। बोले सो वाहिगुरु जी की फतेह। सतनाम वाहिगुरु साहिब जीओ। बाणी गुरु गुरु है बाणी, विच बाणी अमृत सारे। गुरबाणी कहे सेवक जन माने, प्रतख गुरु निस्तारे। बाणी बिरलो विचारसी, जे को गुरमुख होए। यह बाणी महापुरख की निज घर वासा होए। सतनाम वाहिगुरु साहिब जीओ। सोरठ महला पंजवा। हमरी गणत ना गणिया काई, अपना बिरद पहचान। हाथ दे राके कर अपने, सदा सदा रंग मान। हमरी गणत ना गणिया काई, अपना बिरद पहचान। हाथ दे राके कर अपने, सदा सदा रंग मान। साचा साहिब सद मेहरबान, बंद पाया मेरा सतगुर पूरे। होई सर्ब कल्याण रहा। जियो पाए पिंड जिन साजिया, दिता पैनन खान। अपने दास की आप पैज राखी, नानक सद कुर्बान। जियो पाए पिंड जिन साजिया, दिता पैनन खान। अपने दास की आप पैज राखी, नानक सद कुर्बान।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਟ ਆ ਬਿਲਕੁਲ ਦਹਲੀਜ਼ ਦੇ ਉੱਤੇ ਉਹ ਪਹੁੰਚ ਚੁੱਕਾ ਆ। ਪੰਜ ਪਿਆਰੇ ਜਿਹੜੇ ਸਹਿਬਾਨ ਆ ਉਹ ਆਲਰੇਡੀ ਗੇਟ ਤੋਂ ਬਾਹਰ ਆ ਚੁੱਕੇ ਆ। ਸੋ ਇਹਦਾ ਸਿੱਧਾ ਪ੍ਰਸਾਰਣ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਸੁਣ ਦੇਖ ਰਹੇ ਹੋ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। वक्त इस टाइम एग्जैक्टली 10:06 हो चुके ने। नगर कीर्तन की आरंभता हो चुकी आ। हर वारी 9:30 बजे तो पहला गुरु ग्रंथ साहिब जी सुशोभित हो चुके सीगे। फ्लोट के विच उत्थों मत्था टेकदियां करदियां उसनूं तोड़दियां थोड़ा थोड़ा वक्त जिहड़ा लगदा आ। आपां सब जाणदे आ भी हर एक जाना चाहुंदा आ भी सब तो नज़दीक जिहड़ा आ ओह मत्था टेक हो जावे। सो संगतां इनसाइड बहुत सन, सो उन्हां नूं मत्था टेकते हुए थोड़ा वक्त जिहड़ा ओह ਜ਼ਰੂਰ ਲੱਗ ਰਿਹਾ ਸੀਗਾ। ਪਰ ਇਦਾਂ ਹੀ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਸੁਣਦੇ ਦੇਖਦੇ ਜਿਹੜਾ ਉਹ ਰਹੋਗੇ। ਇਦਾਂ ਹੀ ਜੁੜੇ ਰਹਿਣਾ ਪੂਰੇ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਨਾਲ ਨਾਲ ਸਾਡੇ YouTube,
ਫੇਸਬੁੱਕ ਦੇ ਉੱਤੇ ਇਹ ਜਿਹੜੀ ਕਵਰੇਜ ਆ ਉਹ ਪੂਰੀ ਚੱਲ ਰਹੀ ਹੈਗੀ ਆ। ਸੋ ਪ੍ਰਬੰਧਕਾਂ ਦਾ ਬੜਾ ਧੰਨਵਾਦ, ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਛ ਇਸ ਨੂੰ ਸਿਰੇ ਚਾੜਨ ਦੇ ਲਈ, ਨੇਪਰੇ ਚਾੜਨ ਦੇ ਲਈ, ਇਸ ਦੀ ਸ਼ੁਰੂਆਤ ਦੇ ਲਈ ਅੱਜ ਉਹ ਸ਼ੁਭ ਦਿਨ ਜਿਹੜਾ ਉਹ ਆ ਚੁੱਕਾ ਹੈ ਜਿਸ ਦਾ ਇੰਤਜ਼ਾਰ ਪਿਛਲੇ ਕਈ ਚਿਰ ਤੋਂ ਆਪਾਂ ਕਰ ਰਹੇ ਸੀਗੇ। ਨਗਰ ਕੀਰਤਨ ਦੀ ਆਰੰਭਤਾ ਜਿਹੜੀ ਆ ਉਹ ਆਲਰੇਡੀ ਹੋ ਚੁੱਕੀ ਆ। ਪੰਜ ਪਿਆਰੇ ਖੁੱਲੇ ਅਸਮਾਨ ਹੇਠ ਜਿਹੜੇ ਆ ਨਿਸ਼ਾਨ ਸਾਹਿਬ ਝੂਲਦੇ ਹੋਏ, ਇੱਕ ਪਾਸੇ ਕੈਲੀਫੋਰਨੀਆ ਦਾ, ਦੂਜੇ ਪਾਸੇ ਅਮਰੀਕਾ ਦਾ ਝੰਡਾ ਦੇ ਨਾਲ ਨਾਲ ਨਿਸ਼ਾਨ ਸਾਹਿਬ ਇਸ ਟਾਈਮ ਲਹਿਰ ਰਹੇ ਆ। ਕੇਸਰੀ ਪੱਗਾਂ, ਵੰਨ ਸਵੰਨੇ ਵੱਖ-ਵੱਖ ਜਿਹੜੇ ਹੋਰ ਰੰਗ ਆ ਉਹ ਆਪਾਂ ਨੂੰ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਇਦਾਂ ਹੀ ਕਵਰੇਜ ਜਿਹੜੀ ਆ ਉਹ ਲਗਾਤਾਰ ਤੁਹਾਡੇ ਲਈ ਕਰਦੇ ਰਹਿਣਾ ਆ ਅਸੀਂ ਪੰਜਾਬੀ ਰੇਡੀਓ USA ਦੇ ਉੱਤੇ। ਕਰ ਲਈਏ ਦੇ ਉੱਤੇ ਆਪਣੇ ਨਾਲ ਕਾਉਂਟੀ ਦੇ ਸੁਪਰਵਾਈਜ਼ਰ ਕਰਮ ਬੈਂਸ ਉਹ ਜੁੜ ਚੁੱਕੇ ਨੇ। ਕਰਮ ਸਿੰਘ ਬੈਂਸ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ, ਸਾਰੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। 44ਵੇਂ ਮਹਾਨ ਨਗਰ ਕੀਰਤਨ ਦੀਆਂ ਸਾਰਿਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਜੀਓ ਆਇਆ। ਖਾਸ ਕਰਕੇ ਆਪਣੇ ਪੰਜਾਬੀ ਰੇਡੀਓ USA ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਲਗਾਤਾਰ ਇਸ ਪ੍ਰੋਗਰਾਮ ਨੂੰ ਲਾਈਵ ਸਾਰਿਆਂ ਨੂੰ ਸਾਰਿਆਂ ਨੂੰ ਆਪਣੇ ਤੁਸੀਂ ਪਹੁੰਚਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਮੌਸਮ ਬਹੁਤ ਵਧੀਆ ਆ, ਸੰਗਤਾਂ ਦਾ ਰਿਕਾਰਡ ਤੋੜ ਇਕੱਠ ਕਿੱਦਾਂ ਲੱਗ ਰਿਹਾ ਆ? ਤੁਹਾਡੇ ਪਿਤਾ ਜੀ ਉਹ ਸਨ ਜਿਨ੍ਹਾਂ ਨੇ ਫਾਊਂਡੇਸ਼ਨ ਇੱਥੇ ਜਿਹੜੀ ਉਹ ਰੱਖੀ ਆ, ਅੱਜ ਕਿੱਦਾਂ ਲੱਗਦਾ ਆ? ਅਨਫੋਰਚੂਨੇਟਲੀ ਉਹ ਆਪਣੇ ਵਿੱਚ ਨਹੀਂ ਰਹੇ, ਬਟ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਦੇਖ ਕੇ ਕਿੱਦਾਂ ਮਹਿਸੂਸ ਹੁੰਦਾ ਹੈ? ਇਹੀ ਆਪਾਂ ਆਪਣੇ ਸਰੀਰ ਤੌਰ ਤੇ ਨਹੀਂ ਰਹੇ ਸਾਡੇ ਨਾਲ, ਪਰ ਉਹਨਾਂ ਦੀ ਆਤਮਾ ਸਦਾ ਹੀ ਆਪਣੇ ਪਿਆਰਿਆਂ ਦੇ ਨਾਲ ਜਾਂ ਵਸਦੇ ਰਹੂਗੇ। ਸੋ ਵੀ ਮਿਸ ਹਿਮ ਡੀਅਰਲੀ, ਪਰ ਉਹਨਾਂ ਦਾ ਬੀਜਿਆ ਬੂਟੇ ਦਾ ਆਪਣਾ ਫਲ ਲੈ ਰਹੇ ਹਾਂ ਇਸ ਵੇਲੇ। ਸੋ ਅਗੇਨ ਸਾਰਿਆਂ ਨੂੰ ਜੀਓ ਆਇਆ। ਤੇ ਆਪਣੇ ਜਿਹੜੇ ਬਜ਼ੁਰਗਾਂ ਦਾ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਸੀ, ਸਾਰਿਆਂ ਦੇ ਸਹਿਯੋਗ ਦੇ ਨਾਲ ਕਮਿਊਨਿਟੀ ਨਾਲ ਮਿਲ ਕੇ ਮੋਢੇ ਮੋਢਾ ਲਾ ਕੇ ਪੇ ਬੜਾ ਉਪਰਾਲਾ ਕੱਢਦੇ ਹਰੇਕ ਸਾਲ। ਤਾਂ ਤੁਸੀਂ ਦੇਖੀ ਜਾਂਦੇ ਆਪਣੇ ਤੁਹਾਡੇ ਸਾਹਮਣੇ ਪੇ ਕਿੰਨੇ ਦੂਰੋਂ ਨੇੜਿਓਂ ਸੰਗਤਾਂ ਆਈਆਂ ਆ, ਹੁਮ ਹਮਾ ਕੇ ਗੁਰੂ ਮਹਾਰਾਜ ਦਾ ਲਾਹਾ ਲੈਣ, ਤਾਂ ਬਾਣੀ ਦਾ ਬਾਣੇ ਨਾਲ ਜੁੜਦੇ ਆ। ਗੁਰੂ ਮਹਾਰਾਜ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੰਗਤਾਂ ਨੂੰ? ਆਪਾਂ ਤਾਂ ਇਹ ਕਹਿੰਦੇ ਆਪਾਂ ਆਪਣੇ ਏਕਤਾ ਰੱਖੋ, ਇੱਕ ਦੂਜੇ 'ਚ ਪਿਆਰ ਵਾਕ, ਤਾਂ ਮੋਸਟ ਇੰਪੋਰਟੈਂਟ ਪੇ ਏਕਤਾ ਰੱਖੋ, ਕਮਿਊਨਿਟੀ ਦਾ ਇੱਕ ਦੂਜੇ ਦਾ ਸਾਥ ਦਿਓ। ਵੀ ਇੱਦਾਂ ਆਪਾਂ ਕਮਿਊਨਿਟੀ ਸਾਡੀ ਹੋਰ ਵਧੇ, ਬਾਕੀ ਦੇ ਕਮਿਊਨਿਟੀਆਂ 'ਚ ਸਾਡਾ ਨਾਂ ਰੋਸ਼ਨ ਹੋਵੇ। ਸੋ that we prove to our community that we're good members of society, and again ਸਦਾ ਜੀ ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਕਰਮ ਸਿੰਘ ਬੈਂਸ ਜੀ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ। ਆਪਣੇ ਨਾਲ ਹੋਰ ਵੀ ਜਿਹੜੇ ਸਾਡੇ ਸਰੋਤੇ ਦਰਸ਼ਕ ਜੁੜੇ ਆ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀ ਜਗ੍ਹਾ ਤੋਂ ਪਹੁੰਚੇ ਹੋਏ ਆ ਅੱਜ? ਫਰੈਜ਼ਨੋ ਤੋਂ ਜੀ। ਅੱਗੇ ਰੋਜ਼ਵੈਲ ਸੀ, ਫਿਰ ਫਰੈਜ਼ਨੋ, ਤੇ ਅੱਜ ਆਪਾਂ ਇੱਥੇ। ਹਾਂਜੀ, ਅੱਜ ਇੱਥੇ ਹਾਂ ਜੀ ਤੁਹਾਡੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ। ਸੋ USA ਜਿਹੜਾ ਰੇਡੀਓ ਚੈਨਲ ਹੈ, ਮੈਂ ਤਾਂ ਬਹੁਤ ਬਹੁਤ ਰੋਮ ਚੋਂ ਧੰਨਵਾਦ ਕਰਦਾ ਹਾਂ। ਦੁਨੀਆ ਦੇ ਕੋਨੇ-ਕੋਨੇ ਤੇ ਹਰ ਖਬਰ ਨੂੰ, ਹਰ ਧਾਰਮਿਕ ਨੂੰ, ਹਰ ਸਿਆਸਤ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾ ਰਿਹਾ ਹੈ। ਇੱਕ ਇਹਨਾਂ ਨੇ ਹੁਣ ਹੋਰ ਵਧੀਆ ਸਿਸਟਮ ਕੀਤਾ ਹੈ, ਪੰਜਾਬੀ ਰੇਡੀਓ USA
YouTube ਤੇ ਜਾ ਕੇ ਵੀ ਅਸੀਂ ਹਰ ਪਲ ਦੀ ਖਬਰ, ਹਰ ਪਲ ਦਾ ਸੁਨੇਹਾ, ਹਰ ਪਲ ਦਾ ਗੁਰਮਤ ਦੇ ਨਾਲ ਜੋ ਜੋੜਦੇ ਆ, ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ। 2008 ਤੋਂ ਮੈਨੂੰ ਇਹਨਾਂ ਨੇ ਇਹੋ ਜਿਹਾ ਇੱਕ ਅਮਲੀ ਬਣਾਇਆ ਹੈ, ਜਦੋਂ ਮੈਂ ਟਰੱਕ ਦੇ ਵਿੱਚ ਬੈਠਾ, ਕਾਰ ਦੇ ਵਿੱਚ ਬੈਠਾ, ਘਰੇ 24 ਘੰਟੇ ਮੇਰਾ ਰੇਡੀਓ ਚੱਲਦਾ ਰਹਿੰਦਾ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਨੂੰ, ਜਿੱਥੇ ਅਸੀਂ ਪ੍ਰਚਾਰ ਕਰਨਾ ਹੈ, ਇਹ ਵੀ ਇੱਕ ਵੱਡਾ ਪ੍ਰਚਾਰ ਦਾ ਜ਼ਰੀਆ ਹੈ, ਰੇਡੀਓ ਰਾਹੀਂ, ਮੀਡੀਆ ਰਾਹੀਂ। ਅੱਜ ਬਹੁਤ ਮੀਡੀਆ ਇੱਥੇ ਆਇਆ ਹੋਇਆ ਹੈ, ਸਾਰੇ ਬਹੁਤ ਢੰਗ ਨਾਲ ਕਰ ਰਹੇ ਹੈ ਪ੍ਰਚਾਰ, ਪਰ ਇਹਨਾਂ ਦਾ ਵੱਖਰਾ ਹੈ, ਨਿਵੇਕਲਾ ਹੈ। ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਚਾਰ ਕਰੇ, ਇਹਨਾਂ ਦਾ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਪਹੁੰਚੇ ਹੋ, ਸਮੂਹ ਸੰਗਤਾਂ ਦਾ। ਸਤਿਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਜੋ 44ਵਾਂ ਨਗਰ ਕੀਰਤਨ ਇਸ ਦੁਨੀਆ ਦੇ ਕੋਨੇ-ਕੋਨੇ ਤੇ ਮਨਾਇਆ ਜਾਏ। ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਯੂਬਾ ਸਿਟੀ ਦਾ ਹੈ। ਬਿਲਕੁਲ, ਮੈਨੂੰ 22 ਸਾਲ ਇੱਥੇ ਆਏ ਨੂੰ ਹੋ ਗਏ, ਕੁਦਰਤੀ ਕੋਈ ਮਿਸ ਹੋ ਗਿਆ ਕਹਿ ਨਹੀਂ ਸਕਦਾ, ਨਹੀਂ ਮੈਂ ਹਰ ਸੋ ਤੁਸੀਂ ਸੰਗਤਾਂ ਵੱਧਦੀਆਂ ਦੇਖੀਆਂ, ਨਗਰ ਕੀਰਤਨ ਇੰਨਾ ਵਿਸ਼ਾਲ ਹੁੰਦਾ ਦੇਖਿਆ, ਸੰਗਤਾਂ ਦਾ ਹਰ ਸਾਲ ਵੱਧਦਾ ਆ, ਸੰਗਤਾਂ ਵੱਧਦੀਆਂ, ਕਿੱਦਾਂ ਮਹਿਸੂਸ ਹੁੰਦਾ ਹੈ? ਮੈਨੂੰ ਤਾਂ ਐਂ ਲੱਗਦਾ ਵੀ ਸਾਰਾ ਪੰਜਾਬ ਅੱਜ ਇੱਥੇ ਆ ਜੀ। ਪੰਜਾਬ ਤੋਂ ਬਹੁਤ ਆਏ ਆਪਣੇ ਸਰੋਤੇ, ਜਿਹੜੇ ਸੁਣਦੇ ਸੀਗੇ, ਦੱਸਦੇ ਸੀ, ਉਹ ਸਪੈਸ਼ਲ ਦੱਸ ਕੇ ਗਏ ਵੀ ਇਸੇ ਨੂੰ ਦੇਖਣ ਦੇ ਲਈ ਆਏ। ਹਾਂਜੀ, ਬਹੁਤ ਸਪੈਸ਼ਲ ਆਏ ਨੇ। ਆ ਸਾਡੇ ਵੀਰ ਆ ਰਜਿੰਦਰ ਸਿੰਘ ਜੀ ਬਰਨਾਲੇ ਤੋਂ ਸਪੈਸ਼ਲ ਆਏ ਨੇ ਜੀ ਯੂਬਾ ਸਿਟੀ ਦੇਖਣ ਵਾਸਤੇ। ਆਜੋ ਆਜੋ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਖਾਲਸਾ ਫਤਿਹ ਜੀ। ਜੀ ਕਿੱਦਾਂ ਲੱਗ ਰਿਹਾ ਹੈ, ਮਹਿਸੂਸ ਹੋ ਰਿਹਾ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਇਦਾਂ ਹੀ ਲੱਗਦਾ ਵੀ ਪੰਜਾਬ 'ਚ ਫਿਰ ਰਹੇ ਹਾਂ। ਹਾਂਜੀ ਹਾਂ। ਕਦੋਂ ਆਏ ਸੀ? ਇਹਨੂੰ ਆਏ ਨੂੰ 3-4 ਮਹੀਨੇ ਹੋ ਗਏ। ਵਧੀਆ ਲੱਗ ਰਿਹਾ ਹੈ, ਘੁੰਮ ਫਿਰ ਕੇ ਵਧੀਆ। ਕੈਲੀਫੋਰਨੀਆ 'ਚ ਰਹਿ ਰਹੇ ਆ? ਹਾਂਜੀ ਹਾਂਜੀ, ਕੈਲੀਫੋਰਨੀਆ ਜੀ। ਤੇ ਬਹੁਤ ਧੰਨਵਾਦ ਜੀ ਤੁਹਾਡੇ ਪਿੰਡ। ਠੀਕ ਹੈ, ਮੇਰੇ ਖਾਲਸਾ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਲਗਾਤਾਰ ਜਿਹੜੀ ਲਗਾਤਾਰ ਕਵਰੇਜ ਜਿਹੜੀ ਉਹ ਆਪਾਂ ਕਰ ਰਹੇ ਹੈਗੇ ਆ। ਸੋ ਸੇਵਾਦਾਰਾਂ ਦੇ ਨਾਲ ਵੀ ਜਿਹੜੀ ਉਹ ਆਪਾਂ ਗੱਲ ਕਰਾਂਗੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਵਾਰ ਸੇਵਾ ਲੱਗੀ ਆ ਨਾਲ ਮੋਹਰੇ, ਜਿਹੜਾ ਇਹ ਫਲੋਟ ਦੇ ਅੱਗੇ ਚੱਲਣ ਦੀ। ਹਾਂਜੀ, ਗੁਰੂ ਸਾਹਿਬ ਨੇ ਦਿੱਤੀ ਜੀ, ਸੇਵਾ ਨਿਭਾ ਰਹੇ ਆ। ਕਿੱਦਾਂ ਲੱਗਦਾ ਆ? ਬਹੁਤ ਵਧੀਆ ਜੀ, ਬਹੁਤ ਵਧੀਆ। ਪਰਮੇਸ਼ਰ ਜੀ ਸੇਵਾ ਬਖਸ਼ਦਾ ਆ, ਆਪਣੇ ਚਰਨਾਂ 'ਚ ਲਿਆਉਂਦਾ, ਤੇ ਇਹ ਤੋਂ ਵਧੀਆ ਹੋਰ ਕੀ ਸੁਭਾਗਾ। ਬਿਲਕੁਲ ਬਿਲਕੁਲ, ਹਾਂਜੀ। ਸੋ ਬਿਲਕੁਲ ਰੈਡੀ ਆ, ਸਾਰਾ ਕੁਝ ਵਧੀਆ ਹੈ। ਬਿਲਕੁਲ ਜੀ, ਬਿਲਕੁਲ ਜੀ, ਸਭ ਕੁਝ ਐਵਰੀਥਿੰਗ ਓਕੇ ਆ, ਵੈਦਰ ਗੁੱਡ ਆ, ਸਾਰਾ ਕੁਝ ਨਾਈਸ ਆ। ਸੰਗਤਾਂ ਦਾ ਹਾਰਟ ਦੇਖ ਕੇ ਕਿੱਦਾਂ ਲੱਗਦਾ? ਐਨ ਪੂਰਾ ਦੇਖੋ ਜੀ, ਕਿੱਦਾਂ ਠਾਠਾ ਮਾਰ ਰਿਹਾ। ਹਾਂਜੀ, ਕਿਰਪਾ ਗੁਰੂ ਸਾਹਿਬ ਦੀ, ਗੁਰੂ ਦੇ ਦਰਸ਼ਨ। ਤੁਸੀਂ ਇੱਥੋਂ ਲੋਕਲ ਹੋ ਯੂਬਾ ਸਿਟੀ? ਮੈਂ ਯੂਬਾ ਸਿਟੀ ਤੋਂ ਲੋਕਲ ਹਾਂ। ਤੁਸੀਂ ਸ਼ੁਰੂਆਤੀ ਨਗਰ ਕੀਰਤਨ ਤੋਂ ਲੈ ਕੇ ਹੁਣ ਤੱਕ ਦੇਖੇ ਆ? ਮੈਨੂੰ ਜੀ 12 ਸਾਲ ਹੋ ਗਏ ਆ। ਹਾਂ, ਇੱਥੇ ਯੂਬਾ ਸਿਟੀ 'ਚ, ਤੇ 12 ਸਾਲ ਤੋਂ 12 ਸਾਲਾਂ 'ਚ ਬਹੁਤ ਵੱਧ ਗਿਆ, ਦੂਣਾ ਹੋ ਗਿਆ। ਦੁੱਗਣੇ ਤੋਂ ਵੀ ਵਧਿਆ ਪਿਆ ਜੀ, ਦੇਖੋ। ਬਹੁਤ ਧੰਨਵਾਦ। ਗੁਰੂ ਦੀ ਕਿਰਪਾ ਕਰਕੇ ਦੇਖੋ ਕਿੰਨੇ ਸਿੰਘ ਆਲੇ ਦੁਆਲੇ ਹੈ ਜੀ। ਹਾਂ, ਉਹਦੀ ਕਿਰਪਾ ਆ ਸਾਰੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਜਸਪਾਲ ਸਿੰਘ ਜੀ, ਐਲੇ ਤੋਂ ਆਏ ਆ। ਵਿਸ਼ੇਸ਼ ਤੌਰ ਤੇ ਹਰ ਸਾਲ ਆਉਂਦੇ ਆ? ਹਾਂਜੀ, ਹਰ ਸਾਲ ਪਿਛਲੇ 5-6 ਸਾਲਾਂ ਤੋਂ ਲਗਾਤਾਰ ਆ ਰਹੇ ਹਾਂ ਜੀ। ਕਿੱਦਾਂ ਲੱਗਦਾ ਹੈ? ਬਹੁਤ ਆਨੰਦ ਆਉਂਦਾ ਜੀ। ਦੇਸ਼ ਵਿਦੇਸ਼ ਤੋਂ ਆਈ ਸੰਗਤ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੀ ਹੈ ਹਰ ਸਾਲ। ਬੜਾ ਹੀ ਮਨ ਖੁਸ਼ ਹੋ ਜਾਂਦਾ ਹੈਗਾ। ਬਹੁਤ ਹੀ ਐਕਸਾਈਟਮੈਂਟ ਰਹਿੰਦੀ ਹੈ ਜਦ ਵੀ ਨਗਰ ਕੀਰਤਨ ਦਾ ਟਾਈਮ ਆਉਂਦਾ ਨੇੜੇ। ਤੇ ਘੁੰਮ ਘੁਮਾ ਕੇ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਕੁਲਵੰਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਇੰਡੀਆ ਤੋਂ ਆਏ ਜੀ। ਇਹ ਇਸੇ ਨਗਰ ਕੀਰਤਨ ਨੂੰ ਦੇਖਣ ਲਈ ਆਏ? ਦੇਖਣ ਆਏ। ਮੇਰਾ ਬ੍ਰਦਰ ਆ, ਮੈਂ ਇਹਦੇ ਕੋਲ ਆਇਆ। ਇਹ ਕਿਹੜੀ ਜਗ੍ਹਾ ਰਹਿੰਦੇ ਆ ਤੁਸੀਂ? ਯੂਬਾ ਸਿਟੀ ਰਹਿੰਦੇ ਆ। ਸੋ ਕਿੱਦਾਂ ਲੱਗਦਾ ਫਿਰ ਦੇਖ ਕੇ? ਪਹਿਲੀ ਵਾਰੀ ਦੇਖ ਰਹੇ ਆ? ਦੂਸਰੀ ਵਾਰੀ ਆਇਆ ਜੀ, ਪਰ ਇਸ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਜਿੱਦਾਂ ਆਪਾਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਵਾਲਾ ਦੇਖਦੇ ਆ ਨਾ, ਸੇਮ ਉਹੀ ਸ਼ਕਲ ਔਰ ਉਹੀ। ਤੁਸੀਂ ਦੇਖਿਆ ਇਸ ਵੀਕ ਦੇ ਵਿੱਚ ਇਕੱਠ ਬਹੁਤ ਰਿਹਾ। ਕੱਲ ਤੋਂ ਦੇਖ ਰਹੇ ਆ ਵੀ ਰਾਤ ਦੇ 11 ਵਜੇ ਤੱਕ ਸੰਗਤ ਇੱਦਾਂ ਹੀ ਤੁਰੀ ਫਿਰਦੀ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ? ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਸਰ? 44ਵੇਂ ਨਗਰ ਕੀਰਤਨ ਦੇ ਲੱਖ ਲੱਖ ਵਧਾਈ ਜੀ। ਜੀ ਸੋ ਬਿਲਕੁਲ, ਸੋ ਇਸ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਆ ਉਹ ਆਪਾਂ ਜਿਹੜੀ ਉਹ ਕਰ ਰਹੇ ਆ, ਚੱਲ ਰਹੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਅੱਜ ਸਾਨੂੰ ਇੰਨਾ ਆਨੰਦ ਆ ਰਿਹਾ ਹੈ ਕਿ ਜਿਵੇਂ ਆਨੰਦਪੁਰ ਸਾਹਿਬ ਇੱਥੇ ਹੀ ਵਸਿਆ ਹੋਇਆ ਹੈ। ਕੀ ਬਾਤ, ਆਨੰਦਪੁਰੀ ਬਣੀ ਆ। ਆਨੰਦਪੁਰੀ ਬਣੀ ਹੈ, ਮਹਾਰਾਜ ਦੀ ਇੰਨੀ ਕਿਰਪਾ ਹੈ। ਪੂਰੇ ਕੈਲੀਫੋਰਨੀਆ ਦੀ ਨਹੀਂ, ਪੂਰੇ ਅਮਰੀਕਾ ਤੋਂ, ਕੈਨੇਡਾ ਤੋਂ ਇੰਨੀਆਂ ਸੰਗਤਾਂ ਆਈਆਂ, ਤਿਲ ਸੁੱਟਣ ਦੀ ਜਗ੍ਹਾ ਨਹੀਂ ਹੈਗੀ ਇੱਥੇ। ਪੰਜਾਬ ਤੋਂ ਵੀ ਬਹੁਤ ਸੰਗਤਾਂ ਹਰ ਥਾਂ ਤੋਂ ਪਹੁੰਚੀਆਂ ਹੋਈਆਂ। ਬਿਲਕੁਲ। ਤੁਸੀਂ ਕਿਹੜੀ ਜਗ੍ਹਾ ਤੋਂ ਪਹੁੰਚੇ ਆ? ਮੈਂ
फ्रेजनो तो आया जी। क्या बात है, कल दे आए हैं? कल दे आए हुए हैं जी पूरे परिवार समेत ਤੇ ਬੜਾ ਆਨੰਦ ਆ ਰਿਹਾ ਹੈ ਕਿ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਸੰਗਤ ਤੁਸੀਂ ਵੀ ਇੱਥੇ ਕਿੰਨੇ ਸਾਲ ਤੋਂ ਆ ਰਹੇ ਹੋ? ਮੈਨੂੰ ਆਲਮੋਸਟ 9 ਸਾਲ ਹੋ ਗਏ। 9 ਸਾਲ ਹੋ ਗਏ, ਵਧੀਆ ਲੱਗਦਾ ਹੈ। ਬਹੁਤ ਕਿਰਪਾ ਮਹਾਰਾਜ ਦੀ, ਬੜਾ ਆਨੰਦ ਆਉਂਦਾ ਹੈ ਕਿ ਜੇ ਆਪਾਂ ਆਨੰਦਪੁਰ ਸਾਹਿਬ ਦੇ ਉੱਥੇ ਮਿਸ ਕਰਦੇ ਹਾਂ ਤੇ ਕੀ ਸੰਗਤਾਂ ਨੂੰ ਬੇਨਤੀ ਅਪੀਲ ਕਹਿਣਾ ਚਾਹੁੰਦੇ ਕਿ ਇਹ ਕਿ ਜਿਹੜਾ ਸਾਨੂੰ ਗੁਰੂ ਮਹਾਰਾਜ ਸਾਹਿਬ ਨੇ ਸੰਦੇਸ਼ ਦਿੱਤਾ ਹੋਇਆ ਹੈ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ, ਜੇ ਅਸੀਂ ਸਾਰੇ ਆਪਣੇ ਆਪ ਤੋਂ ਇਹ ਸਟਾਰਟ ਕਰ ਲਈਏ, ਮੇਰਾ ਖਿਆਲ ਹੈ ਦੁਨੀਆ ਵਿੱਚ ਉਹ ਸੁਨੇਹਾ ਜਿਹੜਾ ਜਾ ਰਿਹਾ ਹੈ, ਸਾਰੀ ਦੁਨੀਆ ਇਸ ਨੂੰ ਦੇਖ ਰਹੀ ਹੈ ਕਿ ਇਹ ਜਿਹੜੀ ਕੌਮ ਹੈ, ਇਹ ਵਿਲੱਖਣ ਕੌਮ ਹੈ ਕਿ ਕਦੀ ਵੀ ਕਿਤੇ ਭੀੜ ਪੈਂਦੀ ਹੈ ਇਹ ਝੱਟ ਖੜ ਜਾਂਦੇ ਆ ਤੇ ਉਹਦੇ ਵਿੱਚ ਇਹ ਫਤਿਹ ਕਰਕੇ ਹੀ ਮੋਰਚਾ ਉੱਠਦੇ ਆ। ਤੇ ਇਹੀ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਹੈ ਕਿ ਜੋ ਮਹਾਰਾਜ ਜੀ ਨੇ ਸਾਨੂੰ ਸੁਨੇਹਾ ਦਿੱਤਾ ਹੈ ਉਹਦੇ ਤੇ ਅਸੀਂ ਪਹਿਰਾ ਦਿੰਦੇ ਰਹੀਏ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਵੇਗੀ। ਕੀ ਬਾਤ ਹੈ, ਬਹੁਤ ਧੰਨਵਾਦ ਵੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਟਾਈਮ ਲਗਾਤਾਰ ਜਿਹੜੀ ਕਵਰੇਜ ਆ ਉਹ ਆਪਾਂ ਕਰ ਰਹੇ ਹਾਂ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਆ। ਸੰਗਤਾਂ ਦੂਰੋਂ ਵੀ ਦੇਖ ਰਹੀਆਂ ਆ, ਇੰਤਜ਼ਾਰ ਕਰ ਰਹੀਆਂ ਆ ਗੱਲਬਾਤ ਕਰਨ ਦੇ ਲਈ। ਆ ਜਾਓ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਅਮਰਜੀਤ ਸਿੰਘ ਹੈ। ਕਿਹੜੀ ਜਗ੍ਹਾ ਤੋਂ ਆ ਜੀ ਤੁਸੀਂ? ਮੈਂ ਰੋਜ਼ਵਿਲ ਤੋਂ ਆਇਆ ਜੀ। ਸਾਰੀ ਸਾਲ ਹੋ ਗਏ ਆਉਂਦੇ ਹਨ? ਸਾਨੂੰ ਲਗਭਗ 20 ਸਾਲ ਹੋ ਗਏ ਨੇ ਜੀ। ਆਪਾਂ ਹਰ ਵਾਰੀ ਇਹ ਗੁਰਪੁਰਬ ਦੀਆਂ ਨਗਰ ਕੀਰਤਨ ਦੀਆਂ ਰੌਣਕਾਂ ਵੇਖਦੇ ਆ ਰਹੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ। ਬਾਣੀ ਦਾ ਫਰਮਾਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। 1708 ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਦੀ ਸਥਾਪਨਾ ਕਰਕੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਅੱਜ ਤੋਂ ਬਾਅਦ ਸਿੱਖ ਕੌਮ ਦਾ ਸਾਰਿਆਂ ਦਾ ਜੋ ਵੀ ਆਦੇਸ਼ ਲੈਣਾ, ਜੋ ਵੀ ਹੁਕਮ ਮੰਨਣਾ ਹੈ, ਸਭ ਨੂੰ ਗੁਰੂ ਮਹਾਰਾਜ ਦਾ ਆਦੇਸ਼ ਲੈ ਕੇ ਮੰਨਣਾ ਚਾਹੀਦਾ। ਤੇ ਮੈਂ ਵੇਖ ਰਿਹਾ ਇਹ 44ਵਾਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਸ਼ਹਿਰ ਦੇ ਪ੍ਰਬੰਧਕਾਂ ਵੱਲੋਂ ਅੱਜ ਤੋਂ ਲਗਭਗ ਬਹੁਤ ਪੁਰਾਣਾ ਪਤਵੰਤੇ ਸੱਜਣਾਂ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ, ਅੱਜ ਮਹਾਨ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ। ਫੁੱਲਾਂ ਦੀ ਵਰਖਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਭੀੜ ਪਿੱਛੇ ਪਿੱਛੇ ਵਿਰਾਜਮਾਨ ਹੈ। ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਬਹੁਤ ਹੀ ਸੋਹਣਾ ਜਾ ਰਿਹਾ। ਹਾਂਜੀ ਜੀ ਬਿਲਕੁਲ। ਤੇ ਲੱਖਾਂ ਦੀ ਭੀੜ ਹੈ। ਤੁਸੀਂ ਪਰਿਵਾਰ ਸਮੇਤ ਪਹੁੰਚੇ? ਹਾਂਜੀ ਹਾਂਜੀ, ਆਪਾਂ ਪਰਿਵਾਰ ਦੇ ਨਾਲ ਹਰ ਸਾਲ ਆਉਂਦੇ ਹਾਂ ਜੀ। ਤੇ ਮੈਂ ਸਮਝਦਾ ਵੀ ਇੱਥੇ ਲਗਭਗ ਨੀਅਰ ਅਬਾਊਟ 70-80 ਹਜ਼ਾਰ ਦੀ ਤਾਦਾਦ ਦੇ ਵਿੱਚ ਲੋਕ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਨੇ। ਧੰਨਵਾਦ। ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਇਹ ਗੁਰੂ ਮਹਾਰਾਜ ਦੇ ਗੁਰਪੁਰਬ ਦੀ ਗੁਰਤਾ ਗੱਦੀ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਪੰਜਾਬੀ ਰੇਡੀਓ USA ਜਿਹੜਾ ਹਰ ਸਾਲ ਇਸ ਨੂੰ ਕਵਰ ਕਰਦਾ ਹੈ, ਖਾਲਸਾ ਜੀ ਤੇ ਰਾਜਕਰਨ ਜੀ ਤੇ ਆਪਣੇ ਮਸੂਦ ਮੱਲੀ ਜੀ ਆਪਣੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਇਸ ਸਾਰੇ ਨਗਰ ਕੀਰਤਨ ਨੂੰ ਕਵਰ ਕਰ ਰਹੇ ਨੇ। ਮੈਂ ਸਾਰੀ ਸੰਗਤ ਨੂੰ ਇੱਕ ਵਾਰੀ ਫਿਰ ਇਸ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਮਿਹਰਬਾਨੀ। ਸੋ ਬਿਲਕੁਲ, ਸੋ ਆਪਣੇ ਸੁਣਨ ਵਾਲੇ, ਦੇਖਣ ਵਾਲੇ, ਚਾਹਣ ਵਾਲੇ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਦੇਖ ਰਹੇ ਆ। ਸੋ ਬਹੁਤ ਹੀ ਵਧੀਆ ਜਿਹੜੇ ਉਪਰਾਲੇ ਇਸ ਟਾਈਮ ਜਿਹੜੇ ਚੱਲ ਰਹੇ ਆ। ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਆਪਾਂ ਕਰਦੇ ਆ ਤਾਂ ਜੋ ਤੁਹਾਡੇ ਤੱਕ ਉਹਨਾਂ ਦੇ ਕੀ ਵਿਚਾਰ ਨੇ ਉਹ ਵੀ ਜਿਹੜਾ ਉਹ ਪਹੁੰਚਾਏ ਜਾ ਸਕਣ। ਸੋ ਲਗਾਤਾਰ ਜਿਹੜੀਆਂ ਸੰਗਤਾਂ ਆ ਉਹ ਇਸ ਟਾਈਮ ਇੱਥੇ ਪਹੁੰਚ ਰਹੀਆਂ ਆ। ਗੁਰੂ ਸਾਹਿਬਾਨ ਦਾ ਜਿਹੜਾ ਫਲੋਟ ਆ ਉਹ ਤਕਰੀਬਨ ਜਿਹੜਾ ਬਾਹਰ ਆ ਉਹ ਦਹਲੀਜ਼ ਤੋਂ ਜਿਹੜਾ ਉਹ ਆ ਰਿਹਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਅੱਗੇ ਤੋਂ ਅੱਗੇ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ? ਠੀਕ ਆ ਜੀ, ਬਹੁਤ ਵਧੀਆ ਜੀ। ਕੀ ਨਾਮ ਹੈ? ਮੇਰਾ ਜਗਪਾਲ ਸਿੰਘ ਆ ਜੀ। ਕਿਹੜੀ ਜਗ੍ਹਾ? ਐਲਏ ਤੋਂ ਆਇਆ ਜੀ। ਕਦੋਂ ਦੇ ਆਏ ਆ? ਅੱਜ ਸਵੇਰੇ ਪਹੁੰਚੇ ਆ ਜਾਂ ਪਹਿਲਾਂ ਦੇ? ਅਸੀਂ ਰੋਜ਼ ਫਿਰ ਆਪਣਾ ਸੈਕਰਾਮੈਂਟੋ ਚਲੇ ਜਾਂਦੇ ਆ ਜੀ, ਹਰ ਰੋਜ਼ ਸਵੇਰੇ ਆ ਜਾਂਦੇ ਆ। ਹਾਂਜੀ, ਠੀਕ ਹੈ ਜੀ। ਕਿੱਦਾਂ ਲੱਗ ਰਿਹਾ ਹੈ ਇਸ ਨਗਰ ਕੀਰਤਨ? ਵਧੀਆ ਮਾਹੌਲ ਆ ਜੀ, ਸਤਿਗੁਰ ਦੀ ਕਿਰਪਾ ਬਹੁਤ ਬਹੁਤ ਜੀ। ਕੀ ਕਹਿਣਾ ਚਾਹੁੰਦੇ ਹੋਰ ਸੰਗਤਾਂ ਨੂੰ? ਘਰੇ ਵੀ ਰੇਡੀਓ ਦਾ ਬਹੁਤ ਧੰਨਵਾਦ ਆ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਐਲਏ ਤੋਂ ਸੰਗਤਾਂ ਪੰਜਾਬ ਤੋਂ ਆਈਆਂ ਨੇ, ਸੈਕਰਾਮੈਂਟੋ ਤੋਂ, ਹੋਰ ਸਾਰੇ ਥਾਵਾਂ ਤੋਂ ਜਿਹੜੀਆਂ ਸੰਗਤਾਂ ਉਹ ਪਹੁੰਚੀਆਂ ਹੋਈਆਂ ਨੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਲਗਾਤਾਰ ਆਪਾਂ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਨੂੰ ਸੁਣਾ ਰਹੇ ਆ, ਤੁਹਾਨੂੰ ਜਿਹੜਾ ਦਿਖਾ ਰਹੇ ਆ। ਰੇਡੀਓ ਦੇ ਨੈਟਵਰਕ ਦੇ ਉੱਤੇ ਵੀ ਲਗਾਤਾਰ ਜਿਹੜੀ ਆ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਸੋ ਇਦਾਂ ਹੀ ਆਪਾਂ ਜਿਹੜੀ ਆ ਗੱਲਬਾਤ ਆ ਉਸ ਨੂੰ ਜਿਹੜਾ ਉਹ ਜਾਰੀ ਰੱਖਦੇ ਆ ਤੇ ਹੋਰ ਸੰਗਤਾਂ ਦੇ ਨਾਲ ਜਿਹੜੀ ਉਹ ਆਪਾਂ ਤੁਹਾਡੀ ਗੱਲਬਾਤ ਆ ਉਹ ਕਰਾਉਂਦੇ ਜਾਵਾਂਗੇ। ਇਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਸੋ ਲਗਾਤਾਰ ਕਵਰੇਜ ਜਿਹੜੀ ਚੱਲ ਰਹੀ ਹੈ ਆਪਣੇ ਨਾਲ ਇਸ ਟਾਈਮ ਸਰਬਜੀਤ ਸਿੰਘ ਜੀ ਥਿਆੜਾ, ਸ਼ੱਬਾ ਥਿਆੜਾ ਜੀ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਬਹੁਤ ਸੋਹਣੇ ਪ੍ਰਬੰਧ, ਬਹੁਤ ਵਧੀਆ ਦੇਣ, ਗੁਰੂ ਮਹਾਰਾਜ ਦੀ ਅਪਾਰ ਕਿਰਪਾ। ਬਹੁਤ ਬਹੁਤ ਵਧਾਈ ਪਹਿਲਾਂ ਨਗਰ ਕੀਰਤਨ ਦੀ। ਤੁਹਾਨੂੰ ਵੀ ਬਹੁਤ ਬਹੁਤ ਸਾਰੀ ਸੰਗਤ ਜਿਹੜੀ ਤੁਹਾਡਾ ਰੇਡੀਓ ਪ੍ਰੋਗਰਾਮ ਸੁਣ ਰਹੀ ਆ ਉਹਨਾਂ ਦਾ ਬਹੁਤ ਬਹੁਤ ਵਧਾਈ, ਲੱਖ ਲੱਖ ਸ਼ੁਕਰਾਨਾ ਤੁਹਾਡਾ ਜਿਹੜਾ ਤੁਸੀਂ ਇੰਨਾ ਟਾਈਮ ਅੰਦਰੋਂ ਵੀ ਲਾਈਵ ਚਲਾਇਆ। ਆਪਾਂ ਨੂੰ ਮੈਨੂੰ 2 ਵੀਕਾਂ ਤੋਂ ਹੋ ਗਏ ਜੀ, ਅੱਧੀ ਰਾਤ ਤਾਈਂ ਲਾਈਵ ਚਲਾ ਰਹੇ ਸਾਡੇ ਲਈ, ਸੰਗਤ ਲਈ, ਸੰਗਤ ਤੇ ਸਾਰਾ ਸਾਡਾ ਮੈਸੇਜ ਪਹੁੰਚਾ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਕਿੱਦਾਂ ਹੈ ਇਸ ਵਾਰ ਤਿਆਰੀਆਂ? ਬਹੁਤ ਸੋਹਣੀਆਂ, ਬਹੁਤ ਵਧੀਆ ਜਿਹੜਾ ਉਹ ਚੱਲ ਰਿਹਾ ਆ। ਹੋਰ ਪ੍ਰਬੰਧਾਂ ਦੇ ਬਾਰੇ ਕੀ ਕਹਿਣਾ, ਦੱਸਣਾ ਹੈ? ਦੇਖੋ ਜੀ, ਇਸ ਵੇਲੇ ਜਿਹੜੇ ਸਾਰਿਆਂ ਦਾ ਮੇਨ ਜਿਹੜੀ ਹੈਗੀ ਸੇਫਟੀ। ਜਿੰਨੀ ਸੰਗਤ ਆਈ ਉਹ ਸੇਫ ਆਵੇ ਤਾਂ ਸੇਫ ਜਾਵੇ। ਮੇਰਾ ਸਾਰਾ ਜ਼ੋਰ ਇਸ ਚੀਜ਼ ਤੇ ਲੱਗਾ ਆ ਕਿ ਜਿਹੜੀ ਸਿਕਿਉਰਿਟੀ ਹੈ ਫੈਡਰਲ ਮੈਂਡੇਟ ਦੇ ਹਿਸਾਬ ਨਾਲ ਕੀਤੀ ਗਈ, ਜਿਹੜੀ ਫੈਡਰਲ ਮੈਂਡੇਟ ਦੇ ਉਹਦੇ ਅਨੁਸਾਰ ਹੋਵੇ। ਹਾਂਜੀ, ਉਹ ਇਸ ਵੇਲੇ ਤੁਸੀਂ ਦੇਖ ਸਕਦੇ ਮੇਰੇ ਲੈਫਟ ਤਾਂ ਰਾਈਟ ਦੇ ਉੱਤੇ ਸਵਾਟ ਟੀਮ ਆ, ਮਗਲੇ ਪਾਸੇ ਸਿਕਿਉਰਿਟੀ ਆ, ਮੋਰੇ ਫੇਸ ਜਿਹੜੀ ਹੈਗੀ CIA ਵਾਲਿਆਂ ਦਾ ਉਹਨੇ ਬੱਸ ਜਾ ਰਹੀ ਆ ਉਹਦੇ ਵਿੱਚ, ਤਾਂ ਆਪਣੇ ਉੱਪਰ ਡਰੋਨ ਚੱਲ ਰਿਹਾ ਉਹ ਉਹਨਾਂ ਦਾ ਆ, FBI ਦਾ CIA ਦਾ। ਸੋ ਆਲਵੇਜ਼ ਉਹਨਾਂ ਦੀ ਅੱਖ ਇੱਥੇ ਆ, ਆਪਣੇ ਸਾਰੇ ਜਿੰਨੇ ਫਲੋਟਸ ਆ ਜਾਂ ਆਪਣੀ ਸੰਗਤ ਆ ਉਹ ਸਾਰੀ ਮਾਨੀਟਰ ਕਰ ਰਿਹਾ। ਤੁਸੀਂ ਜਾਂਦੇ ਰਾਹ 'ਚ ਦਿਖਾ ਸਕਦੇ ਸੰਗਤ ਨੂੰ। ਬਿਲਕੁਲ। ਔਰ ਜਿਹੜਾ TV 2 ਲੱਗਾ ਆ ਉਹਦੇ ਉੱਤੇ ਕੈਮਰੇ ਲੱਗੇ ਹੋ ਆ, ਉਹ ਸਾਰੀ ਫਲੋਟ ਰਾਊਟ ਜਿਹੜਾ ਕਵਰਡ ਆ ਇਸ ਵੇਲੇ। ਇਹ ਨਹੀਂ ਹੈਗਾ, ਉਹ ਤੁਸੀਂ ਸ਼ੋਅ ਜ਼ਰੂਰ ਕਰਿਓ ਸੰਗਤ ਨੂੰ। ਜਿਹੜੇ ਕੈਮਰਿਆਂ ਦੀ ਮੈਂ ਗੱਲ ਕਰਦਾ, ਇਹ ਕੋਈ ਵੀ ਆਪਣੇ ਗੇਟਾਂ ਦੇ ਉੱਤੇ ਜਿਹੜੇ ਉਹਨਾਂ ਦੇ ਕੈਮਰੇ ਆ, ਆਪਣੇ ਗੁਰੂ ਘਰ ਦੀ ਜਿਹੜੀ ਫੀਡ ਆ ਉਹ ਵੀ ਉਹਨਾਂ ਦੇ ਕੋਲ ਆ। ਸੋ ਉਹਦੇ ਨਾਲ ਜਿਹੜੀ ਆਪਣੀ ਸੇਫਟੀ ਆ, ਤੁਹਾਡੀ ਸੰਗਤ ਦੀ ਜਿੰਨੀ ਸਾਰੀ ਵੱਧ ਤੋਂ ਵੱਧ ਸੇਫਟੀ ਆ ਉਹ ਜ਼ਰੂਰੀ ਆ। ਸੋ ਬਿਲਕੁਲ ਆਪਾਂ ਦੇਖਿਆ ਪਿਛਲੇ ਕੁਝ ਇਨਸੀਡੈਂਟ ਇਦਾਂ ਹੋਏ, ਉਸ ਤੋਂ ਬਾਅਦ ਦੇ ਵਿੱਚ ਫਿਰ ਖਰਚਾ ਵੀ ਵੱਧਦਾ ਇਹਦੇ ਨਾਲ। ਹਾਂਜੀ, ਖਰਚਾ ਤਾਂ ਵਧਣਾ, ਪਰ ਇੱਕ ਗੱਲ ਆ, ਜੇ ਇੱਕ ਬੰਦਾ ਵੀ ਸੇਫ ਰੱਖ ਲਈਏ ਖਰਚਾ ਪੂਰਾ ਹੋ ਜਾਂਦਾ। ਮੇਰੇ ਕੋਲ ਤਾਂ ਇਹ ਗੱਲ ਆ ਜੀ, ਮੇਨ ਸਾਡੇ ਕੋਲ ਇਹੀ ਆ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੀ ਬਾਕੀ ਸਾਧ ਸੰਗਤ ਰੇਡੀਓ ਪ੍ਰੋਗਰਾਮ ਸੁਣ ਰਹੀ ਆ ਉਹਨਾਂ ਦਾ ਲੱਖ ਲੱਖ ਧੰਨਵਾਦ, ਸ਼ੁਕਰੀਆ। ਮਹਾਰਾਜ ਜਿੰਨੀ ਵੀ ਤੁਸੀਂ ਹੈਲਪ ਕੀਤੀ ਆ, ਤੁਹਾਡਾ ਫੇਰ ਮੁੜ ਕੇ ਖਾਲਸਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਸ਼ੱਬਾ ਥਿਆੜਾ ਭਾਜੀ, ਤੇ ਇੰਜੋਏ ਕਰੋ। ਹੁਣ ਬਹੁਤ ਮਿਹਨਤ ਕਰ ਲਈ ਆ ਤੇ ਨਾਲ ਦੇ ਨਾਲ ਪੂਰਾ ਵਧੀਆ ਸਾਰਾ ਕੁਝ ਜਿਹੜਾ ਉਹ ਚੱਲੇ। ਸੋ ਜੀ ਬਹੁਤ ਸ਼ੁਕਰੀਆ। ਸੋ ਇਹ ਸਨ ਸਰਬਜੀਤ ਥਿਆੜਾ ਜੀ, ਜਿਨ੍ਹਾਂ ਨੇ ਜਿਹੜਾ ਆਪਾਂ ਨੂੰ ਦੱਸਿਆ ਵੀ ਸਿਕਿਉਰਿਟੀ ਦਾ ਬਹੁਤ ਹੀ ਪੁਖਤਾ ਪ੍ਰਬੰਧ ਜਿਹੜਾ ਆ ਉਹ ਇਸ ਟਾਈਮ ਹੋ ਚੁੱਕਾ ਆ। FBI ਦੇ ਨਾਲ ਫੈਡਰਲ, ਸਟੇਟ ਸਾਰੇ ਹੀ ਜਿਹੜੇ ਲਾ ਇਨਫੋਰਸਮੈਂਟ ਵਾਲੇ ਆ ਉਹ ਬਿਲਕੁਲ ਕੈੜੀ ਅੱਖ ਰੱਖੇ ਆ। ਕੋਈ ਵੀ ਸ਼ਰਾਰਤੀ ਇਦਾਂ ਦੀ ਚੀਜ਼ ਨਾ ਸੋਚੇ ਵੀ ਉਹ ਕੁਝ ਕਰਨਗੇ। ਪਹਿਲੀ ਤਾਂ ਗੱਲ ਕਰਨੀ ਨਹੀਂ ਚਾਹੀਦੀ। ਜੇ ਤੁਹਾਡਾ ਕੋਈ ਉੱਦਾਂ ਕੁਝ ਹੈ ਤਾਂ ਤੁਸੀਂ ਜਿਹੜਾ ਆ ਉਹ ਆਰਾਮ ਦੇ ਨਾਲ ਜਿਹੜਾ ਹੋ ਰਹੋ। ਕੋਈ ਤੁਹਾਨੂੰ ਆਪਸ ਦੇ ਵਿੱਚ ਲੜਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਗੁਰੂ ਦੀ ਬਾਣੀ ਸਰਵਣ ਕਰਨ ਦੇ ਲਈ ਆਏ ਆ, ਗੁਰੂ ਦੀ ਮੱਤ ਹਾਸਲ ਕਰਨ ਦੇ ਲਈ ਜਿਹੜਾ ਉਹ ਆਪਾਂ ਪਹੁੰਚੇ ਆ, ਤੇ ਗੁਰੂ ਦੇ ਹੀ ਆਸੀਸ ਦੇ ਵਿੱਚ ਜਿਹੜਾ ਉਹ ਆਪਾਂ ਇਸ ਤਰੀਕੇ ਦੇ ਨਾਲ ਰਹਿਣਾ ਆ। ਤੇ ਆਓ ਹੋਰ ਪ੍ਰਬੰਧਕਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਆ। ਤੇਜਿੰਦਰ ਸਿੰਘ ਦੋਸਾਂਝ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈ ਜੀ ਨਗਰ ਕੀਰਤਨ। ਇੱਕ ਵਾਰ ਫੇਰ 44ਵੇਂ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ। ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ, ਥਾਂ ਥਾਂ ਤੇ ਜਿੰਨੇ ਵੀ ਪੋਲ ਆ ਉਹਨਾਂ ਦੇ ਮਾਰਕਰ ਲੱਗੇ ਹੋਆ, ਹਰ ਚੀਜ਼ ਮਾਨੀਟਰ ਹੋ ਰਹੀ ਆ। ਸੰਗਤ ਨੂੰ ਇਹੀ ਅਪੀਲ ਆ, ਸਿਕਿਉਰਿਟੀ ਦਾ ਇੰਨਾ ਜ਼ਿਆਦਾ ਪ੍ਰਬੰਧ ਆ, ਕੋਈ ਵੀ ਮੇਰਾ ਵੀਰ ਇਦਾਂ ਦੀ ਟਰਾਈ ਨਾ ਕਰੇ ਜਿਹਦੇ ਨਾਲ ਸਾਡਾ ਸਿਰ ਝੁਕੇ। ਆਪਾਂ ਰਲ ਕੇ ਪ੍ਰੋਗਰਾਮ ਕਰ ਰਹੇ ਆ। ਤੁਹਾਡਾ ਇਹ ਪ੍ਰੋਗਰਾਮ ਆ, ਤੁਹਾਡਾ ਇਹ ਨਗਰ ਕੀਰਤਨ ਆ। ਆਪਾਂ ਜੁਗੋ ਜੁਗ ਡਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿਨ ਮਨਾ ਰਹੇ ਆ। ਆਪਾਂ ਮਾਣ ਇੱਜ਼ਤ ਲੈਣੀ ਆ। ਜਿੰਨਾ ਵੀ ਜੰਗ ਬਲਾਡਿਆ ਰਲ ਮਿਲ ਕੇ ਕੋਸ਼ਿਸ਼ ਕਰੋ, ਪਿਆਰ ਦੇ ਨਾਲ ਅੱਜ ਸਾਰਾ ਦਿਨ ਲਗਾਓ, ਗੁਰੂ ਦੀਆਂ ਖੁਸ਼ੀਆਂ ਲਓ। ਕੋਈ ਵੀ ਇਦਾਂ ਦੀ ਟਰਾਈ ਨਾ ਕਰੇ ਗਲਤੀ ਕਰਨ ਦੀ, ਜਿਹਨਾਂ ਬਾਅਦ 'ਚ ਉਹਨਾਂ ਨੂੰ ਪਛਤਾਉਣਾ ਪਵੇ, ਸਾਨੂੰ ਪਛਤਾਉਣਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਦੀ ਵੀ ਬਸ ਹੋਈ ਪਈ ਆ। ਆਵਾਜ਼ ਬਹੁਤ ਵਧੀਆ ਜੀ, ਬੜੀ ਖੁਸ਼ੀ ਆ, ਮਹਾਰਾਜ ਦਾ ਸ਼ੁਕਰ ਆ। ਆਵਾਜ਼ ਫੇਰ ਜਾਣੀ ਦੁਕਾਨ ਤੇ ਠੀਕ ਆ। ਦਿਨ ਜਿਹੜਾ ਆਪਾਂ ਵਧੀਆ ਲੰਘ ਜੇ, ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਘੂਗਾ। ਨਛੱਤਰ ਸਿੰਘ ਦਲਾਈ ਜੀ ਵੀਰ ਜੀ ਆਪਣੇ ਨਾਲ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਕਿ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ ਤੇ ਖੁਸ਼ੀ ਖੁਸ਼ੀ ਮੇਰਾ ਵੀ ਸਾਰੇ ਘਰਾਂ ਜਾਵੋ। ਸਾਰੇ ਸੰਗਤ ਦਾ ਇੱਥੇ ਆਉਣ ਦਾ ਧੰਨਵਾਦ। ਸਾਰੀ ਸੰਗਤ ਨੂੰ ਬੇਨਤੀ ਕੀਤੀ, ਸਾਰੇ ਸੇਫ ਰਹੋ ਮੇਰਾ ਵੀਰ। ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ
ਕਮੇਟੀਆਂ ਕੰਟੈਕਟ ਕਰੋ, ਮੇਰਾ ਵੀਰ ਪੁਲਿਸਾਂ ਨਾਲ ਕੰਟੈਕਟ ਕਰੋ, ਮੀਡੀਆ ਨਾਲ ਕੰਟੈਕਟ ਕਰ ਲਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਲਗਾਤਾਰ ਜਿਹੜੀ ਉਹ ਚੱਲ ਰਹੀ ਆ ਪ੍ਰਬੰਧਕਾਂ ਦਾ ਜਿਹੜਾ ਅਕਸਰ ਇਹੋ ਜਿਹੇ ਟਾਈਮ ਦੇ ਉੱਤੇ, ਕਿਉਂਕਿ ਇਹ ਸਾਰੇ ਪ੍ਰਬੰਧ ਕਰਦੇ ਕਰਦੇ ਬਹੁਤ ਦਿਨ ਮਹੀਨੇ ਜਿਹੜੇ ਉਹ ਲੱਗ ਜਾਂਦੇ ਆ, ਤੇ ਹੁਣ ਅੱਜ ਉਹ ਸ਼ੁਭ ਦਿਨ ਆਇਆ ਆ ਤੇ ਆਪਾਂ ਹੀ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਜਾਣੇ ਇਹਨਾਂ ਦਾ ਇਦਾਂ ਹੀ ਜਿਹੜਾ ਉਹ ਸਾਥ ਦਿਓ ਤੇ ਸਾਥ ਦੇ ਕੇ ਇਸ ਨਗਰ ਕੀਰਤਨ ਨੂੰ ਸਫਲ ਜਿਹੜਾ ਉਹ ਬਣਾਓ ਤੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੇ ਲੜ ਜਿਹੜਾ ਉਹ ਲੱਗ ਕੇ ਜਿਹੜਾ ਉਹ ਅੱਗੇ ਆਪਾਂ ਵਧਦੇ ਰਹੀਏ। ਸਾਈਡਾਂ ਤੇ ਆਪਾਂ ਦੇਖ ਸਕਦੇ ਹਾਂ ਵੀ ਸੰਗਤਾਂ ਲਾਈਨ ਅਪ ਕਰਕੇ ਜਿਹੜੀਆਂ ਉਹ ਖੜੀਆਂ ਨੇ। ਆਪਣੇ ਨਾਲ ਵੀਰ ਨੌਜਵਾਨ ਜੁੜੇ ਆ। ਚਰਨ ਕਮਲ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਨਗਰ ਕੀਰਤਨ ਗੁਰੂ ਘਰ ਤੋਂ ਚਾਲੇ ਪਾ ਰਿਹਾ ਆ ਤੇ ਬਹੁਤ ਵਧੀਆ ਮੌਸਮ ਬੜਾ ਸਾਡਾ ਸਾਥ ਦਿੰਦਾ। ਪਹਿਲਾਂ ਭਾਜੀ ਕਹਿੰਦੇ ਸੀਗੇ ਵੀ ਥੋੜਾ ਕਿ ਜਿਹਾ ਵੈਦਰ ਖਰਾਬ ਹੋਣਾ ਆ, ਥੋੜੀਆਂ ਚਾਰ ਛੱਟਾਂ ਪੈ ਗਈਆਂ, ਉਹਦੇ ਨਾਲ ਬਹੁਤ ਵਧੀਆ ਹੋ ਗਿਆ। ਉਹ ਸਾਨੂੰ ਫਾਇਦਾ ਹੋ ਗਿਆ ਵੀ ਮਿੱਟੀ ਘੱਟਾ ਜਿਹੜਾ ਉਹ ਬਹਿ ਗਿਆ ਆ ਤੇ ਇਹਦੇ ਕਰਕੇ ਫਿਰ ਜਦ ਹੈਲੀਕਾਪਟਰ ਆਉਂਦਾ ਫੁੱਲਾਂ ਦੀਆਂ ਵਾਰਕਾ ਕਰਨ ਉਦੋਂ ਮਿੱਟੀ ਬਹੁਤ ਉੱਠੂਗੀ, ਫਿਰ ਉਹ ਚੀਜ਼ ਦਾ ਸਾਡਾ ਬਹੁਤ ਸਾਥ ਦਿੱਤਾ। ਸੋ ਵਾਕੀ ਟਾਕੀ ਨਾਲ ਆ ਭੱਜ ਦੌੜ ਜਿਹੜੀ ਪੂਰੀ ਲੱਗੀ ਆ। ਕਿਸ ਚੀਜ਼ ਦੇ ਉੱਤੇ ਨਜ਼ਰ ਆ, ਕਿਹੜੀ ਚੀਜ਼ ਨੂੰ ਅੱਜ ਮੈਨੇਜ ਕਰ ਰਹੇ ਆ? ਆ ਮੋਰਲੇ ਪਾਸੇ ਆ ਜੀ, ਆਹ ਤੇ ਆਹ ਦਾ ਫਾਸਲੇ ਦੀ ਮੈਨੇਜਮੈਂਟ ਚੱਲਦੀ ਆ। ਠੀਕ ਹੈ। ਉਹ ਸਾਡਾ ਪਿਕਅਪ ਆ, ਪਾਣੀ ਛੜਕਾਉਂਦੇ। ਪਾਣੀ ਛੜਕਾਉਣ ਦਾ ਮਕਸਦ ਇਹ ਆ ਮਿੱਟੀ ਜਿਹੜੇ ਮਗਰ ਝਾੜੂ ਮਾਰਦੇ ਹੋਵੇ ਮਿੱਟੀ ਨਾ ਹੋਣ, ਪੰਜਾਂ ਪਿਆਰਿਆਂ ਦੇ ਗੁਰੂ ਸਾਹਿਬ ਦੀ ਕੋਈ ਬੇਅਦਬੀ ਨਾ ਹੋਵੇ। ਅਸੀਂ ਇਹ ਚਾਹੁੰਦੇ ਆ ਵੀ ਤਾਂ ਫਿਰ ਸੇਵਾ 'ਚ ਡਟੇ ਆ ਸਾਰੇ ਸੇਵਾਦਾਰ। ਤੇ ਬਾਕੀ ਇੰਨੀ ਬੇਨਤੀ ਆ ਵੀ ਜਿਹੜੇ ਅੱਜ ਚੈਨਲ ਪੰਜਾਬੀ ਰੇਡੀਓ USA ਤੇ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਵੀ ਗਾਹਾਂ ਵਾਸਤੇ ਆ ਕੇ ਸਾਡੇ ਨਾਲ ਵੱਧ ਚੜ੍ਹ ਕੇ ਸਹਿਯੋਗ ਦੇਵੋ, ਸੇਵਾਵਾਂ ਸਮਝੋ। ਮਤਲਬ ਵੀ ਗੁਰੂ ਸਾਹਿਬ ਦਾ ਗੁਰਤਾ ਗੱਦੀ ਦਿਵਸ ਇਦਾਂ ਜਿੱਦਾਂ ਅਸੀਂ ਆਪਣਾ ਕਿ ਜਨਮ ਦਿਨ ਮਨਾਈਏ, ਅਸੀਂ ਖੁਸ਼ੀਆਂ ਦੇ ਨਾਲ ਅਸੀਂ ਗੁਰੂ ਦੀ ਮੱਤ ਲੈਣੀ ਆ। ਬਿਲਕੁਲ ਜੀ, ਗੁਰੂ ਦੀ ਮੱਤ ਵੀ ਲੈਣੀ, ਬਾਣੇ ਨਾਲ ਵੀ ਜੁੜੀਏ, ਤਾਂ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਜੀ। ਬਹੁਤ ਮਿਹਰਬਾਨੀ, ਮੈਂ ਤੁਹਾਨੂੰ ਹੁਣ ਜਾਣ ਦਿੰਦਾ, ਮੈਨੂੰ ਪਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਤੇ ਆਪਾਂ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰ ਰਹੇ ਆ। ਡਾਕਟਰ ਸਾਹਿਬ ਕੱਲ ਵੀ ਆਪਣੇ ਨਾਲ ਜੁੜੇ ਸੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਸਾਰੇ ਸਰੋਤਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਸਟ ਪ੍ਰਕਾਸ਼ ਦੀਆਂ, ਪਹਿਲੇ ਪ੍ਰਕਾਸ਼ ਦੀਆਂ। ਔਰ 1606 ਚ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰੀ ਪ੍ਰਕਾਸ਼ ਕੀਤਾ ਸੀ। ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਲਾਇਆ ਸੀ ਤੇ ਉਦੋਂ ਫਿਰ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਆ, ਕੰਮ ਕਰਾਵਨ ਆਇਆ ਰਾਮ, ਕਾਰਜ ਕੰਮ ਕਰਾਇਆ ਆਇਆ ਰਾਮ। ਤੇ ਮੇਰੀ ਇੱਕੋ ਹੀ ਸੁਜੈਸ਼ਨ ਹੈਗੀ ਹੈ ਵੀ ਅਸੀਂ ਸਾਰਾ ਕੁਝ ਵਧੀਆ ਕਰ ਰਹੇ ਹਾਂ ਤੇ ਲੰਗਰ ਭਰਪੂਰ ਨੇ, ਸੁਭਰ ਨੇ ਤੇ ਸੇਵਾ ਵੀ ਹੋ ਰਹੀ ਹੈ, ਪਰ ਮੇਰੀ ਇੱਕ ਸੁਜੈਸ਼ਨ ਹੈ ਕਿ ਆਪਾਂ ਨੂੰ 5-10 ਰੈਜ਼ੋਲੂਸ਼ਨ ਪਾਸ ਕਰਨੇ ਚਾਹੀਦੇ ਨੇ ਉਰੇ ਕੌਮ ਦੇ ਵਾਸਤੇ। ਨੰਬਰ 1 ਕਿ ਵੀ ਹਰ ਸਾਲ ਜਦੋਂ ਕੀਰਤਨ ਹੁੰਦਾ ਹੈ ਆਪਾਂ ਨੂੰ ਇਹ ਕਰਨਾ ਚਾਹੀਦਾ ਵੀ ਅਸੀਂ ਇੱਕ ਹਸਪਤਾਲ ਹਰੇਕ ਸ਼ਹਿਰ 'ਚ ਖੋਲ੍ਹਣਾ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਇੱਕ ਖਾਲਸਾ ਕਾਲਜ ਖੋਲ੍ਹਣਾ ਹੈ ਤੇ ਇੱਕ ਹਸਪਤਾਲ ਖੋਲ੍ਹਣਾ ਹੈ ਤੇ ਫਿਰ ਜਿਹੜੇ ਬੱਚੇ ਨੇ ਉਹਨਾਂ ਨੂੰ ਡਿਗਰੀਆਂ ਤੱਕ ਪੜ੍ਹਾਈਆਂ ਕਰਾਉਣੀਆਂ ਨੇ ਤੇ ਉਹਨਾਂ ਨੂੰ ਫਿਰ ਅਸੀਂ ਸੈਨੇਟਰ ਤੇ ਕਾਂਗਰਸਮੈਨ ਬਣਾਉਣਾ ਅੱਗੇ। ਸੋ ਇਸ ਤਰ੍ਹਾਂ ਨਾਲ ਅਸੀਂ ਇੱਕ ਏਜੰਡਾ ਲੈ ਕੇ ਨਾ ਹਰ ਸਾਲ ਇੱਕ ਏਜੰਡਾ ਪੂਰਾ ਕਰੀਏ, ਉਹਦੇ ਨਾਲ ਸਾਡੀ ਡਿਵੈਲਪਮੈਂਟ ਹੋਏਗੀ। ਨਹੀਂ ਹੁਣ ਅਸੀਂ ਸੇਵਾ ਤਾਂ ਤੁਸੀਂ ਕਰਦੇ ਹੋ, ਅਸੀਂ ਲੰਗਰ ਖਾ ਕੇ ਘਰ ਨੂੰ ਚਲੇ ਜਾਂਦੇ, ਕੋਈ ਡਿਵੈਲਪਮੈਂਟ ਹੁੰਦੀ ਨਹੀਂ। ਸੋ ਇਹ ਕਰਨਾ ਆਪਾਂ ਨੇ, ਇਹ ਤੁਸੀਂ ਪ੍ਰਮੋਟ ਕਰੋ ਜ਼ਰੂਰ ਜੀ। ਹਾਂ, ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ, ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਨਾਮ ਹੈ ਮਾਤਾ ਜੀ? ਸੁਰਿੰਦਰ ਕੌਰ ਹੇਰ। ਕਿਹੜੀ ਜਗ੍ਹਾ ਤੋਂ ਆਏ ਆ ਜੀ? ਅਸੀਂ ਯੁਵਾ ਸ੍ਰੀ ਰਹਿੰਦੇ, ਅਸੀਂ ਬਹੁਤ ਭਾਗਾਂ ਵਾਲੇ ਜਿਹੜੇ ਯੁਵਾ ਸ੍ਰੀ ਟਾਊਨ 'ਚ ਰਹਿੰਦੇ ਆ। ਇੱਥੇ ਬਹੁਤ ਧਰਤੀ ਕਿਸਮਤ ਵਾਲੀ, ਜਿੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਪੈਂਦੇ, ਦੀਆਂ ਸੰਗਤਾਂ ਦੇ ਦਰਸ਼ਨ ਪੈਂਦੇ, ਗੁਰੂਆਂ ਦੀਆਂ ਖੁਸ਼ੀਆਂ ਮਿਲਦੀਆਂ। ਅਸੀਂ ਹਰ ਟਾਈਮ ਦੇਖਦੇ। ਕਿੰਨੇ ਸਾਲ ਤੋਂ ਆ ਰਹੇ ਆ ਮਾਤਾ ਜੀ? 30 ਸਾਲ ਹੋ ਗਏ ਜੀ ਸਾਨੂੰ ਇੱਥੇ ਆਇਆ ਨੂੰ। ਅਸੀਂ ਬਹੁਤ ਜਦੋਂ ਸ਼ੁਰੂ ਤੋਂ ਦੇਖਣਾ ਮਹਾਰਾਜ ਦੀ ਬਾਣੀ ਸੁਣਨ ਆਈਦਾ। ਯੂਬਾ ਸਿਟੀ ਦੇ ਜਿਹੜੀ ਸੰਗਤ ਆ ਬਹੁਤ ਧੰਨਵਾਦ ਆ, ਬਹੁਤ ਸੇਵਾ ਕਰਦੇ ਤੁਸੀਂ। ਹਾਂਜੀ ਹਾਂਜੀ, ਅਸੀਂ ਸਾਨੂੰ ਬਹੁਤ ਖੁਸ਼ੀ ਮਿਲਦੀ। ਸਾਡੇ ਭੈਣ ਭਰਾਵਾਂ ਨੂੰ ਅਸੀਂ ਲਿੰਕ ਭੇਜਿਆ, ਇੰਡੀਆ ਵੀ ਇੱਥੇ ਦੇਖਦੇ ਆ। ਕੀ ਬਾਤ ਹੈ। ਹਾਂਜੀ ਹਾਂਜੀ, ਸਾਨੂੰ ਬਹੁਤ ਖੁਸ਼ੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਅਸੀਂ ਬਹੁਤ ਕਰਮ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ
ਇਸ ਟਾਈਮ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਕੀ ਨਾਮ ਹੈ ਜੀ? ਅਮਰਜੀਤ ਸਿੰਘ। ਕਿਹੜੀ ਜਗ੍ਹਾ ਤੋਂ ਤੁਸੀਂ? ਆਪਣੇ ਡੈਨਵਲ ਸਿਟੀ ਤੋਂ ਆਏ ਆ। ਠੀਕ ਹੈ। ਹਾਂਜੀ, ਅੱਜ ਹੀ ਪਹੁੰਚੇ ਆ? ਅੱਜ ਹੀ ਪਹੁੰਚੇ ਆ। ਕਿੱਦਾਂ ਹਰ ਸਾਲ ਆਉਂਦੇ ਆ? ਤਕਰੀਬਨ ਹੁਣ ਤਾਂ ਮੈਂ ਇੰਡੀਆ ਚਲੇ ਗਿਆ ਸੀ, ਹੁਣ ਮਤਲਬ ਆਨੇ ਅੱਜ 10-15 ਵਾਰ ਆ ਚੁੱਕੇ ਆ ਇੱਥੇ। ਠੀਕ ਹੈ। ਕਿੱਦਾਂ ਲੱਗਦਾ ਹੈ? ਉਹ ਬਹੁਤ ਵਧੀਆ ਲੱਗਦਾ, ਆਪਣਾ ਹੀ ਇਹ ਲੱਗਦਾ ਵੀ ਇੰਡੀਆ ਪੰਜਾਬ ਹੈ, ਬੜਾ ਕੁਛ ਆ, ਲੋਕ ਖੁਸ਼ ਹੈ, ਸਾਰਾ ਕੁਛ ਹੈ। ਇਹ ਭਾਈ ਸਾਹਿਬ ਦੀ ਫੋਟੋ ਖਿੱਚਣੀ ਹੈ ਤੁਹਾਡੇ ਨਾਲ। ਜ਼ਰੂਰ ਜੀ, ਜ਼ਰੂਰ ਜੀ, ਫੋਟੋ ਵੀ ਆਪਾਂ ਖਿੱਚਦੇ ਆ, ਗੱਲਬਾਤ ਵੀ ਕਰਦੇ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਸ਼ੇਰ ਸਿੰਘ ਹੈ ਜੀ। ਸ਼ੇਰ ਸਿੰਘ ਹੈ ਜੀ। ਅੱਜ ਮੈਂ ਪਹਿਲੀ ਵਾਰੀ ਆਇਆ ਵਾਂ, ਮੈਨੂੰ ਬਹੁਤ ਚੰਗਾ ਲੱਗਾ, ਬਹੁਤ ਖੁਸ਼ੀ ਹੋਈ ਵੀ ਮਨ ਚੇਂਜ ਆ। ਤੁਸੀਂ ਅਮਰੀਕਾ ਜੀ ਪਹਿਲੀ ਅਜੇ ਥੋੜਾ ਚਿਰ ਹੋਇਆ ਆਇਆ ਨੂੰ ਜਾਂ ਹੋ ਗਿਆ ਜੀ? 3.5 ਸਾਲ ਹੋ ਗਏ ਨੇ ਆਏ ਹੋਏ। ਠੀਕ ਹੈ। ਤੇ ਨਗਰ ਕੀਰਤਨ ਪਹਿਲਾਂ ਦੇਖ ਰਹੇ? ਹਾਂਜੀ, ਪਹਿਲਾਂ ਨਗਰ ਕੀਰਤਨ ਵੇਖ ਰਹੇ ਹਾਂ, ਬਹੁਤ ਚੰਗਾ ਲੱਗਾ। ਸੁਣਿਆ ਕੀ ਸੀ ਯੂਬਾ ਸਿਟੀ ਦੇ ਨਗਰ ਕੀਰਤਨ ਬਾਰੇ? ਯੂਬਾ ਸਿਟੀ ਦੇ ਆਪਣੇ ਸਾਰੇ ਪੰਜਾਬੀ ਤਕਰੀਬਨ ਇੱਥੇ ਹਰ ਚੀਜ਼ ਮਿਲਦੀ ਹੈ, ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆਣ ਕੇ, ਬਹੁਤ ਚੰਗਾ ਲੱਗਾ ਮੈਨੂੰ ਸੱਚ ਕੇ। ਬਹੁਤ ਧੰਨਵਾਦ ਜੀ। ਪੰਜਾਬੀਆਂ ਦੀ ਚੜ੍ਹਦੀ ਕਲਾ, ਖਾਲਸਿਆਂ ਦੀ ਚੜ੍ਹਦੀ ਕਲਾ, ਬਿਲਕੁਲ ਕੌਮ ਦੀ ਚੜ੍ਹਦੀ ਕਲਾ, ਕੌਮ ਦੀ ਚੜ੍ਹਦੀ ਕਲਾ, ਕੁਰਬਾਨੀਆਂ ਜਿਹਨੀ ਕੀਤੀਆਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹਰ ਟਾਈਮ ਇੱਥੇ। ਜੀ ਬਹੁਤ ਧੰਨਵਾਦ। ਕੁਝ ਨੌਜਵਾਨ ਵੀ ਆਪਣੇ ਨਾਲ ਨੇ। ਭਾਈ ਖਾਲਸਾ ਵਾਹਿਗੁਰੂ ਫਤਿਹ ਜੀ। ਕੀ ਨਾਮ ਹੈ ਜੀ? ਦਲਜੀਤ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਮੈਂ ਜੀ ਲੁਧਿਆਣੇ ਤੋਂ, ਇੱਥੋਂ ਫਰੇਜ਼ਨੋ ਤੋਂ। ਇੱਥੇ ਫਰੇਜ਼ਨੋ ਤੋਂ ਆਏ ਆ? ਅੱਜ ਹੀ ਪਹੁੰਚੇ ਆ? ਅੱਜ ਹੀ ਪਹੁੰਚੇ ਆ। ਕਿੱਦਾਂ ਲੱਗ ਰਿਹਾ ਨਗਰ ਕੀਰਤਨ? ਵਧੀਆ ਲੱਗ ਰਿਹਾ ਭਾਜੀ। ਆਉਂਦੇ ਹਰ ਸਾਲ ਆਉਂਦੇ ਆ? ਹਾਂਜੀ, ਹਰ ਸਾਲ ਆਉਂਦੇ ਆ। ਵਧੀਆ ਲੱਗਦਾ ਹੈ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਮੈਂ ਬਸ ਇਹੀ ਸੰਗਤਾਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਚੜ ਕੇ ਆਓ ਤੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਓ। ਖਾਲਸਾ ਫਤਿਹ ਜੀ। ਹੋਰ ਵੀਰ ਜੀ ਤੁਸੀਂ ਕੁਛ? ਕੀ ਨਾਮ ਹੈ? ਮੇਰਾ ਹੈਪੀ। ਤੁਸੀਂ ਵੀ ਫਰੇਜ਼ਨੋ ਤੋਂ? ਮੈਂ ਸੈਨੋਜੇ ਤੋਂ। ਇਹਨੂੰ ਰਾਜੋ ਚੱਕ ਲਿਆ ਹੈ। ਹਾਂਜੀ, ਸਾਡੇ ਇੱਕ ਪੁਰਾਣੇ ਸ਼ਹਿਰ ਦੇ, ਇੱਕ ਨਵੇਂ ਸ਼ਹਿਰ ਦੇ ਆ। ਕੀ ਨਾਮ ਹੈ ਜੀ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਤੁਸੀਂ ਕਿਹੜੀ ਜਗ੍ਹਾ? ਸੈਨੋਜੇ ਤੋਂ ਜੀ। ਕਿੱਦਾਂ ਲੱਗਦਾ ਆ? ਬਹੁਤ ਵਧੀਆ, ਹਰ ਸਾਲ ਆਈਦਾ, ਬੜਾ ਵਧੀਆ ਉਪਰਾਲਾ ਸੰਗਤ ਦੇ ਸਹਿਯੋਗ ਦੇ ਨਾਲ, ਬਹੁਤ ਸੋਹਣਾ ਲੱਗ ਰਿਹਾ ਹੈ। ਹਾਂਜੀ ਹਾਂਜੀ ਜੀ, ਬਹੁਤ ਧੰਨਵਾਦ। ਖਾਸ ਕਰਕੇ ਤੁਹਾਡਾ ਜਿਹੜਾ ਹਾਜ਼ਰੀ ਲਵਾਉਂਦੇ ਹੋ, ਇਹ ਸਾਡੇ ਮੱਖਣ ਭਾਜੀ ਵੀ ਆ ਗਏ ਨੇ, ਤੁਹਾਡੇ ਪੁਰਾਣੇ ਜੋਟੀਦਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਖਾਲਸਾ ਫਤਿਹ ਜੀ। ਇਸ ਟਾਈਮ ਲਾਈਵ ਆਪਾਂ ਚੱਲ ਰਹੇ ਆ, ਕਵਰੇਜ ਸੰਗਤ ਜਿਹੜੀ ਉਹ ਸੁਣ ਦੇਖ ਰਹੀ ਆ। ਕੀ ਕਹਿਣਾ ਚਾਹੁੰਦੇ ਆ? ਮੁਬਾਰਕਾਂ ਜੀ ਤੁਹਾਨੂੰ ਵੀ ਤੇ ਸਾਰੀ ਸੰਗਤ ਨੂੰ ਵੀ। ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਇੰਨੇ ਦਿਨਾਂ ਤੋਂ ਕਵਰ ਕਰ ਰਹੇ ਆ ਤੁਸੀਂ, ਸਾਰਾ ਲਾਈਵ ਦੇਖਦੇ ਪਏ ਸਾਰਾ ਕੁਝ। ਬਹੁਤ ਸ਼ੁਕਰੀਆ ਜੀ। ਬਹੁਤ ਹੀ ਵਧੀਆ ਸਾਰਾ। ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਘਰੇ ਬੈਠੀਆਂ? ਵਕੀਲ ਸਾਹਿਬ ਵੀ ਵੇਖੇ ਸਾਰਾ ਕੁਝ ਹੋਇਆ ਇੱਥੇ ਪ੍ਰੋਗਰਾਮ। ਚਲੋ ਥੈਂਕ ਯੂ ਜੀ, ਥੈਂਕ ਯੂ। ਬੜੀਆਂ ਸਾਰੇ ਸਵਾਲ ਜਵਾਬ ਹੋਏ, ਉਹ ਵਧੀਆ ਹੋਇਆ ਸਾਰਾ ਕੁਝ। ਥੈਂਕ ਯੂ ਜੀ। ਲੱਖ ਲੱਖ ਵਧਾਈਆਂ ਸਭ ਨੂੰ ਨਗਰ ਕੀਰਤਨ। ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਕੀ ਨਾਮ ਆ? ਪਵਨੂਪ। ਪਵਨੂਰ? ਪਵਨੂਪ। ਪਵਨੂਪ ਸਿੰਘ। ਕਿੰਨੀ ਉਮਰ ਆ? 8 ਸਾਲ ਦੇ ਆ। ਕੀ ਕਹਿਣਾ ਆ? ਫਤਿਹ ਕੇ ਜਾ ਦੋ ਫਿਰ ਇੱਕ ਜਕਾਰਾ ਛੱਡ ਦੋ। ਬੋਲੇ ਖੁਸ਼ੀਆਂ ਦੇ ਜਕਾਰੇ ਨਾਲ ਹੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਲਓ ਜੀ, ਲਓ ਜੀ। ਸੋ ਸੰਗਤਾਂ ਜਿਹੜੀਆਂ ਨਾਲ ਦੇ ਨਾਲ ਤਸਵੀਰਾਂ ਵੀ ਖਿਚਾ ਲੈਂਦੀਆਂ। ਇਹ ਭਾਜੀ ਅਸੀਂ ਫਰੇਜ਼ਨੋ ਰੇਡੀਓ ਦੇ ਰੋਜ਼ ਦੇਖਦੇ ਹਾਂ ਪ੍ਰੋਗਰਾਮ ਹਰ ਹਫ਼ਤੇ। ਕੀ ਨਾਮ ਆ ਤੁਹਾਡਾ? ਮੇਰਾ ਪ੍ਰਦੀਪ ਸਿੰਘ ਹੈ ਜੀ। ਫਰੇਜ਼ਨੋ ਤੋਂ ਆਏ ਆ? ਹਾਂ, ਫਰੇਜ਼ਨੋ ਤੋਂ ਆਏ ਆ। ਥੋੜਾ ਪ੍ਰੋਗਰਾਮ ਦੇਖਦੇ ਆ ਟੀਵੀ ਤੇ, ਤੁਸੀਂ ਟਰਕੀ ਵਾਲੇ ਨਾਲ ਹੋਰ ਵੀ ਰੇਡੀਓ ਦੇ ਦੇਣੇ ਚੰਗੇ ਲੱਗਦੇ ਆ ਪ੍ਰੋਗਰਾਮ? ਬਹੁਤ ਵਧੀਆ। ਇੱਕ ਭਾਜੀ ਗੁਰਤੇਜ ਭਾਜੀ, ਕੀ ਉਹਨਾਂ ਦੂਜੇ ਨੇ? ਹਰਜੋਤ ਸਿੰਘ। ਹਰਜੋਤ ਸਿੰਘ। ਤੁਹਾਡਾ ਨਾਮ? ਸੋ ਮੇਰਾ ਨਾਮ ਰਾਜਕਨਵੀਰ ਸਿੰਘ। ਤੇ ਆਪਣਾ ਵੀਰ ਜੀ ਤੁਸੀਂ ਇਹ ਦੱਸੋ ਵੀ ਨਗਰ ਕੀਰਤਨ ਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਹਾਂਜੀ ਆ ਕਰੋ ਇਸੇ। ਹਾਂਜੀ ਵੀ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮਹਿਸੂਸ ਸੰਗਤਾਂ ਨੂੰ, ਯੂਬਾ ਸਿਟੀ ਦੀ ਕੱਲ੍ਹ ਆਪਣੀ ਸੰਗਤਾਂ ਨੂੰ ਇਸ ਨਗਰ ਕੀਰਤਨ ਦੀ ਬਹੁਤ ਬਹੁਤ ਸ਼ੁਕਰਾਨਾ ਦੇਤਾ। ਮੇਰੇ ਵੱਲੋਂ ਗੁਰੂ ਨਾਨਕ ਚੜ੍ਹਦੀ ਕਰਾ ਕੇ ਸਾਰੀ ਪਰਿਵਾਰ। ਬੜੀ ਮਿਹਰਬਾਨੀ ਜੀ। ਆਸਟ੍ਰੇਲੀਆ ਤੋਂ ਪਹੁੰਚੇ। ਕੀ ਨਾਮ ਹੈ ਵੀਰ ਜੀ? ਹਰਜੋਤ ਨਾਮ ਹੈ ਵੀਰੇ। ਕਿਹੜੀ ਜਗ੍ਹਾ ਰਹਿੰਦੇ ਆਸਟ੍ਰੇਲੀਆ? ਮੈਲਬਨ ਰਹਿਣਾ ਵੀਰੇ। ਮੈਲਬਨ ਤੋਂ ਆਏ ਆ। ਪਹਿਲੀ ਵਾਰੀ ਦੇਖਣ ਆਏ ਨਗਰ ਕੀਰਤਨ? ਪਹਿਲੀ ਦੀ ਹੋ ਰਿਹਾ? ਹਾਂਜੀ, ਅਮਰੀਕਾ 'ਚ ਵੀ ਪਹਿਲੀ ਵਾਰ ਆਇਆ ਤੇ ਨਗਰ ਕੀਰਤਨ ਦੇ ਵੀ ਪਹਿਲੀ ਵਾਰ ਦਰਸ਼ਨ। ਕਿੱਦਾਂ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਮੈਲਬਨ ਦੇ ਵਿੱਚ ਵੀ ਇਦਾਂ ਇਕੱਠ ਦੇਖਿਆ? ਨਹੀਂ ਦੇਖਿਆ, ਪਰ ਇੰਨੇ ਵੱਡੇ ਲੈਵਲ ਦੇ ਇੰਨੇ ਲੈਵਲ ਦੇ ਨਹੀਂ। ਕੀ ਯਾਦ ਆਉਂਦਾ ਇਹਨੂੰ ਦੇਖ ਕੇ? ਇਹਨੂੰ ਦੇਖ ਕੇ ਪੰਜਾਬ ਯਾਦ ਆਉਂਦਾ ਵੀਰੇ। ਪੰਜਾਬ ਯਾਦ ਆਉਂਦਾ। ਦਿਲ ਲੱਗ ਗਿਆ ਅਮਰੀਕਾ 'ਚ? ਹਾਂਜੀ ਹਾਂਜੀ, ਬਿਲਕੁਲ ਵਧੀਆ ਹੈ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਸੰਗਤਾਂ ਨੂੰ ਮੈਂ ਪਹਿਲਾਂ ਤਾਂ ਮੁਬਾਰਕਾਂ ਦੇਣਾ ਚਾਹੁੰਦਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ। ਤੇ ਬਸ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਵੀ ਉਹਨੂੰ ਆਪਾਂ ਮੰਨੀਏ ਤੇ ਉਹਦੇ ਹਿਸਾਬ ਨਾਲ ਦੁਨੀਆ 'ਚ ਪਿਆਰ ਵੰਡੀਏ। ਜਾਤ ਪਾਤ ਜਾਂ ਜੋ ਵੀ ਆਹ ਮਤਲਬ ਆਪਾਂ ਪ੍ਰੀਤੀਆਂ ਹੈ ਉਹ ਤੋਂ ਬਚੋ। ਹਾਂ, ਡਿਸਕ੍ਰਿਮੀਨੇਸ਼ਨ ਕਰਦੇ ਆ, ਉਹ ਸਾਰਾ ਮਤਲਬ ਇੱਕ ਚੰਗੇ ਇਨਸਾਨ ਬਣੀਏ। ਕਿਉਂਕਿ ਸਿੱਖ ਧਰਮ ਦਾ ਪਹਿਲਾ ਫਲਸਫਾ ਵੀ ਚੰਗੇ ਇਨਸਾਨ ਬਣੋ। ਮਾਨਸ ਕੀ ਜਾਤ ਸਭ ਏਕੇ ਪਹਿਚਾਨ। ਬਸ ਉਹਨੂੰ ਲੈ ਕੇ ਕਹਾ ਆਪਾਂ ਵਧੀਆ। ਚਲੋ ਹੋਪਫੁਲੀ ਤੁਸੀਂ ਇੰਜੋਏ ਕਰੋ ਜ਼ਿਆਦਾ। ਬੜੀ ਮਿਹਰਬਾਨੀ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮਨਦੇਵ ਸਿੰਘ ਜੀ ਮੇਰਾ। ਕਿਹੜੀ ਜਗ੍ਹਾ ਤੋਂ ਆਏ? ਇੱਧਰ ਆਓ। ਮੈਂ ਜੀ ਫਰੀਜ਼ਨੋ ਤੋਂ। ਫਰੀਜ਼ਨੋ ਤੋਂ ਜੀ। ਮੈਂ ਨਗਰ ਕੀਰਤਨ ਦੀਆਂ ਯੂਬਾ ਸਿਟੀ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ। ਬਈ ਮੇਰੇ ਵੱਲੋਂ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਜੀ। ਇੰਨਾ ਹੀ ਕਹਿਣਾ ਚਾਹੁੰਦਾ। ਇੰਨਾ ਹੀ ਕਹਿਣਾ। ਬੜੀ ਮਿਹਰਬਾਨੀ। ਮੌਕਾ ਚੁਣਿਆ ਸੋ ਪਾਲਕੀ ਸਾਹਿਬ ਦਾ ਜਿਹੜਾ ਫਲੋਟ ਆ ਉਹ ਇਸ ਟਾਈਮ
ਚੱਲ ਰਿਹਾ ਆ। ਸੋ ਇਸ ਟਾਈਮ ਜਿਹੜਾ ਫਲੋਟ ਆ ਉਹ ਬਾਹਰ ਜਿਹੜਾ ਆ ਉਹ ਆ ਚੁੱਕਾ ਆ। ਸੋ ਲਗਾਤਾਰ ਜਿਹੜਾ ਨਗਰ ਕੀਰਤਨ ਆ ਉਹ ਚੱਲਦਾ ਜਿਹੜਾ ਉਹ ਜਾ ਰਿਹਾ ਆ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਧਰ ਨੂੰ ਦੇਖੀਏ ਕੈਮਰਾ, ਇੱਧਰਲੇ ਪਾਸੇ। ਅੱਛਾ ਅੱਛਾ। ਹਾਂਜੀ 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 ਜੀ। ਸੋ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਹਾਂਜੀ ਬਹੁਤ ਬਹੁਤ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਬਹੁਤ ਸੋਹਣਾ ਲੱਗ ਰਿਹਾ ਹੈ ਇਸ ਵੇਲੇ। ਦੁਨੀਆ ਦਾ ਕੋਈ ਅੰਤ ਨਹੀਂ ਹੈ। ਸੰਗਤ ਲੱਗਦਾ ਸੰਗਤ ਇੰਨੀ ਵੱਧਦੀ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ। ਬਹੁਤ ਖੁਸ਼ੀ ਹੁੰਦੀ। ਸਾਡਾ ਪੰਥ ਜਿਹੜਾ ਉਹ ਠਾਠਾ ਮਾਰਦਾ ਵੱਧਦਾ ਜਾ ਰਿਹਾ। ਕੀ ਬਾਤ। ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਬਹੁਤ ਬਹੁਤ ਮੁਬਾਰਕ ਜੀ ਸਾਰੀ ਸੰਗਤ ਨੂੰ। ਬਹੁਤ ਸ਼ੁਕਰੀਆ। ਥੈਂਕ ਯੂ। Dagil Mababa, congressman. Okay. Dagil Mababa. Hello. Hi, good to see you. How are you? I'm doing great. Great to be here, part of the great Sikh festival we have done here in Yuba City each year. Since how long you been attending this? Oh, I first attended in 2002. 2002. He's already here too. So how do you see every year there's a lot more new people coming in? It seems like it expands so much. It's a long route full of people all along the way. I know they come from all over California, all over really North America. So, yeah. So if you want to say something, anything about Yuba City community, Yuba City Sikhs or Sikhs all across, what do you want to say? Well, I'm proud to be able to be a representative and partners with the Sikh community, and we take part in events in Washington D.C. with a Sikh caucus, and but they're a very valuable part, very great neighbors and friends, and a really important partner for this country. They're so involved in agriculture, so many other enterprises, and so we stand with them, especially with the issues going on in India and the need for human rights, basic respect. So I know that's a big battle. But so recently FBI told a lot of Sikh activists that their life might be in danger, as we saw in our neighboring country. What do you have to say on that? The FBI says that there is a life threat to their lives to some Sikh activists over it's here. Very real. It's very real. In these times, there's so much unrest around the world, and our country needs to be strong, needs to project strength, so that these factions don't believe they can get traction against the people like that. And so we have to pay a lot more attention, whether it's FBI or CIA doing international investigation, and be on top of it. And that's where we've had a lot of failure lately as a country. We're not paying enough attention towards true threats. We're more worried about climate change or something like that, you know. Some real threats need to be addressed. Yeah, we got to be on top of it. We got to be more aggressive, or stamping out the terrorism in all places. What do you want to say in the end to all the community, all the people who are listening to you, watching you? God bless you. Thank you for being a partner and a friend to me, as you've always been ever since I ran for office 20 years ago. Thank you. God bless Thank you. Okay, thank you. I had a quick question. ਸੋ ਇਹ ਸਨ ਕਾਂਗਰਸਮੈਨ ਲਮਾਲਫਾ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀ। ਉਹਨਾਂ ਨੇ ਗੱਲਬਾਤ ਦੇ ਵਿੱਚ ਇਹ ਵੀ ਜਿੱਦਾਂ ਜ਼ਿਕਰ ਕੀਤਾ ਵੀ ਆਪਾਂ ਨੂੰ ਜੋ ਇਸ ਟਾਈਮ ਰੀਅਲ ਥ੍ਰੈਟ ਆ ਉਸ ਦੇ ਉੱਤੇ ਵੀ ਜ਼ਿਕਰ ਕਰਨ ਦੀ ਲੋੜ ਆ, ਫਿਕਰ ਕਰਨ ਦੀ ਲੋੜ ਆ। ਉਹਨਾਂ ਨੇ ਇਹ ਜਿਹੜਾ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜੋ ਇਸ ਮੌਕੇ ਜਿਹੜਾ ਥ੍ਰੈਟ ਇੱਥੋਂ ਦੇ ਸਿੱਖਾਂ ਨੂੰ ਦੱਸਿਆ ਗਿਆ ਆ, ਬਾਹਰਲੀ ਸਰਕਾਰ ਦਾ ਜਾਂ ਇੰਡੀਆ ਦਾ, ਉਸ ਨੂੰ ਕਿਹਾ ਵੀ ਬਹੁਤ ਰੀਅਲ ਆ, ਅਸਲੀ ਆ, ਉਹ ਇਹ ਕੋਈ ਇੱਦਾਂ ਹੀ ਹਵਾ 'ਚੋਂ ਨਿਕਲੀ ਹੋਈ ਗੱਲ ਨਹੀਂ ਆ। ਸੋ ਇਹ ਬਹੁਤ ਇੱਕ ਵੱਡੀ ਗੱਲ ਜਿਹੜੇ ਕਾਂਗਰਸਮੈਨ ਲਮਾਲਫਾ ਨੇ ਜਿਹੜੀ ਆ ਉਹ ਅੱਜ ਹੁਣੇ ਆਪਣੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਜ਼ਿਕਰ ਕੀਤਾ ਆ। ਸੋ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਅੱਜ ਦੇ ਦਿਨ ਵੀ ਹੋ ਸਕਦਾ ਵੀ ਕੋਈ ਸ਼ਰਾਰਤੀ ਅਨਸਰ ਨੁਕਸਾਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੇ, ਪਰ ਸ਼ਾਇਦ ਇਹ ਫਲਾ ਐਨਫੋਰਸਮੈਂਟ ਵੱਖ ਤਰ੍ਹਾਂ ਦੀ ਉਹ ਇਸ ਟਾਈਮ ਜੁੜੀ ਹੋਈ ਆ, ਤੇ ਉਮੀਦ ਕਰਦੇ ਆ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੇ ਜਣੇ ਸਾਥ ਦੇ ਕੇ ਇਸ ਪੂਰੇ ਨਗਰ ਕੀਰਤਨ ਨੂੰ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆ ਉਹ ਤੁਸੀਂ ਕਰੋਗੇ। ਬਾਕੀ ਟਰੈਸ਼ ਨਹੀਂ ਖਿਲਾਰਨਾ, ਜਿੰਨਾ ਖਾਣਾ ਆ ਓਨਾ ਹੀ ਪਵਾਉਣਾ ਆ। ਛਕੋ ਹਰ ਇੱਕ ਚੀਜ਼, ਭਾਵੇਂ ਥੋੜੀ ਉਹ ਤੋਂ ਕੋਈ ਨਹੀਂ ਰੋਕਦਾ, ਪਰ ਟਰੈਸ਼ ਨਾ ਖਿਲਾਰੋ। ਇਹਨਾਂ ਦਾ ਸਾਥ ਦਿਓ, ਪ੍ਰਬੰਧਕਾਂ ਦਾ ਸਾਥ ਦਿਓ। ਇਹ ਸਾਰੀ ਚੀਜ਼ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਜ਼ੋਰ ਲੱਗਦਾ ਆ। ਤੇ ਜਿੱਥੇ ਨੋ ਪਾਰਕਿੰਗ ਆ ਉੱਥੇ
ਪਾਰਕ ਨਾ ਕਰਿਓ ਤੇ ਉਸ ਚੀਜ਼ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਆ, ਤਾਂ ਜੋ ਇਦਾਂ ਹੀ ਬਹੁਤ ਵਧੀਆ ਢੰਗ ਦੇ ਨਾਲ ਇੱਕ ਬੇਮਿਸਾਲ ਜਿਹੜੀ ਆ ਉਹ ਐਕਸਪੀਰੀਅੰਸ ਜਿਹੜਾ ਉਹ ਇੱਥੇ ਹੋਵੇ, ਤਾਂ ਜੋ ਸਾਰੇ ਜਾਣੇ ਇੱਕ ਵਧੀਆ ਢੰਗ ਦੇ ਨਾਲ ਜਿਹੜਾ ਉਹ ਆਪਾਂ ਪ੍ਰੈਜ਼ੈਂਟ ਜਿਹੜਾ ਹੈ ਉਸ ਨੂੰ ਕਰ ਸਕੀਏ। ਸੋ ਇਦਾਂ ਹੀ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਚੱਲਦੀ ਰਹੂਗੀ। ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪਹਿਲੀ ਵਾਰ ਆਏ ਆ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਪਹਿਲੀ ਵਾਰ ਆਏ ਆ ਜੀ। ਸੋ ਸੰਗਤਾਂ ਦੂਰੋਂ ਨੇੜਿਓਂ ਪਹੁੰਚੀਆਂ ਆ। ਇਸ ਵੱਲ ਬਹੁਤ ਸਾਰੇ ਜਿਹੜੇ ਆਪਣੇ ਸੁਣਨ ਵਾਲੇ ਆ ਉਹ ਵਿਨੀਪੈਗ ਤੋਂ, ਕੋਈ ਕੈਨੇਡਾ ਤੋਂ, ਕੋਈ ਪੰਜਾਬ ਤੋਂ ਪਹੁੰਚਿਆ ਆ। ਆਪਣੇ ਨਾਲ ਕੁਝ ਜਿਹੜੇ ਵੀਰ ਆ ਉਹ ਵਿਨੀਪੈਗ ਤੋਂ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ? ਮੇਰਾ ਨਾਮ ਅਮਰਜੀਤ ਸਿੰਘ ਢਾਲੀਵਾਲ ਆ ਜੀ। ਵਿਨੀਪੈਗ ਤੋਂ ਆਏ ਆ? ਮੈਂ ਵਿਨੀਪੈਗ ਤੋਂ ਆਇਆ। ਮੇਰਾ ਪਿੰਡ ਤਖਤੂਪੁਰਾ ਸਾਹਿਬ ਆ। ਮੇਲਾ ਮਾਘੀ ਦਾ ਬਹੁਤ ਭਾਰੀ ਲੱਗ ਰਿਹਾ। ਇਹ ਮੇਲਾ ਮੇਰੇ ਪਿੰਡ ਨੂੰ ਵੀ ਮਾਤ ਪਾ ਗਿਆ। ਅੱਛਾ, ਬਹੁਤ ਜ਼ਿਆਦਾ। ਪਹਿਲੀ ਵਾਰੀ ਦੇਖ ਆਣਾ ਆ? ਪਹਿਲੀ ਵਾਰ ਆਇਆ ਜੀ ਇੱਥੇ। ਇਹ ਮੇਲਾ ਮੇਰੇ ਪਿੰਡ ਨੂੰ ਬਹੁਤ ਜ਼ਿਆਦਾ ਮਾਤ ਪਾ ਗਿਆ। ਮੇਰਾ ਪਿੰਡ ਇਤਿਹਾਸਕ ਪਿੰਡ ਆ ਮੇਰਾ ਤਖਤੂਪੁਰਾ ਸਾਹਿਬ। ਹਾਂਜੀ ਹਾਂਜੀ। ਤੇ ਜਾਂਦੀ ਇੰਨਾ ਇਕੱਠ ਮੈਂ ਨਹੀਂ ਦੇਖਿਆ ਕਿਤੇ। ਮਤਲਬ ਆਨੰਦ ਆ ਰਿਹਾ? ਬਹੁਤ ਜ਼ਿਆਦਾ ਆਨੰਦ ਆ ਰਿਹਾ। ਪਹਿਲੀ ਵਾਰ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਜੀ, ਬਹੁਤ ਧੰਨਵਾਦ। ਨਵੀਆਂ ਸੰਗਤਾਂ ਜਿਹੜੀਆਂ ਉਹ ਆ ਰਹੀਆਂ। ਛੱਬਾ ਦਿਹਾੜਾ ਜੀ ਜਿੱਦਾਂ ਹੁਣੇ ਕਹਿੰਦੇ ਵੀ ਪਹਿਲੀ ਵਾਰੀ ਵਿਨੀਪੈਗ ਤੋਂ ਆਏ, ਹੁਣ ਆਪਣਾ ਜਿਹੜਾ ਨਗਰ ਕੀਰਤਨ ਆ ਵਰਲਡ ਵਾਈਡ ਪੂਰਾ ਫੇਮਸ ਹੋ ਦੇਖੋ ਜੀ, ਵਿਨੀਪੈਗ ਤੋਂ ਆਇਆ ਬਿਕਾਜ਼ ਜਿਹੜੇ ਆਪਣੇ ਕਈ ਭਰਾ ਸੀਗੇ ਉਹਨੇ ਆਪਣੀ ਮਦਦ ਕੀਤੀ ਆ। ਜਿਹੜਾ ਨਗਰ ਕੀਰਤਨ ਸਰੀਜ਼ ਆ ਉਹ ਇਸ ਡੇ ਤੇ ਆਉਂਦਾ ਸੀਗਾ, ਉਹਨੇ 25 ਦਿਨ ਗਾਹਾਂ ਕਰਤਾ। ਕੀ ਬਾਤ ਹੈ। ਪਿਛਲੇ ਸਾਲ ਆਪਣੀ ਸੰਗਤ ਜਿਹੜੀ ਨਹੀਂ ਪਹੁੰਚ ਸਕੀ, ਘੱਟੋ ਘੱਟ 20 ਤੋਂ 25,000 ਬੰਦਾ ਰਹਿ ਗਿਆ ਜਿਹੜਾ ਐਫੀ ਪਹੁੰਚ ਗਿਆ। ਬੱਸਸ ਆਈਆਂ ਆ। ਸੋ ਉਹਨਾਂ ਦਾ ਵੀ ਧੰਨਵਾਦ ਗੁਰੂ ਘਰ ਦਾ ਜਿਹੜਾ ਆਪਣੀ ਸਾਰਿਆਂ ਦੀ ਬੇਨਤੀ ਸੁਣ ਲਈ ਉਹਨੇ। ਨਹੀਂ ਬਿਲਕੁਲ ਜੀ, ਬਿਕੋਜ਼ ਇਹ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਆ ਤੇ ਚਾਹੀਦਾ ਆ ਵੀ ਇਸ ਦਿਨ ਹੋਰ ਜਿਹੜੇ ਆ ਉਹ ਨਾ ਹੋਣ ਤੇ ਬਹੁਤ ਵਧੀਆ ਚੀਜ਼ ਆ। ਸੋ ਬਹੁਤ ਵਧੀਆ ਉਪਰਾਲੇ ਚੱਲ ਰਹੇ ਆ। ਫੁੱਲਾਂ ਦੀ ਵਰਖਾ ਜਿਹੜੀ ਆ ਉਹ ਹੋ ਚੁੱਕੀ ਆ। ਫਲੋਟਸ ਜਿਹੜੇ ਉਹ ਰੈਡੀ ਨੇ ਨਾਲ ਦੇ ਨਾਲ ਜਿਹੜੇ ਉਹ ਚੱਲਣ ਦੇ ਲਈ। ਸੋ ਇਹਨਾਂ ਨੇ ਵਧੀਆ ਗੱਲ ਦੱਸੀ ਆ ਵੀ ਜਿਨ੍ਹਾਂ ਨੇ ਹੋਰ ਪ੍ਰੋਗਰਾਮ ਵੀ ਸੀਗੇ ਉਹ ਵੀ ਉਹਨਾਂ ਨੇ ਚੇਂਜ ਜਿਹੜਾ ਉਹ ਕਰ ਲਿਆ ਆ। ਇਸ ਤੋਂ ਅਗਲੇ ਵੀਕਐਂਡ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਬੇਕਰਸਫੀਲਡ ਦੇ ਵਿੱਚ ਉੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਹੋਣਾ ਆ ਉੱਥੇ ਵੀ ਜਿਹੜੀ ਆ ਉਹ ਪਹੁੰਚਣੀ ਆ। ਉੱਥੇ ਵੀ ਕਵਰੇਜ ਇਸੇ ਤਰੀਕੇ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਤੋਂ ਜਿਹੜੀ ਉਹ ਤੁਸੀਂ ਦੇਖੋਗੇ। ਇਸ ਟਾਈਮ ਟੈਰਾਬਿਊਨਾ ਰੋਡ ਦੇ ਉੱਤੇ ਜਿਹੜਾ ਆ ਉਹ ਆਪਾਂ ਜਾ ਰਹੇ ਆ। ਇਸ ਮੌਕੇ ਮਾਤਾ ਗੁਜਰ ਕੌਰ ਪਾਰਕ ਦੇ ਮੋਹਰਿਓਂ ਨਗਰ ਕੀਰਤਨ ਆ ਉਹ ਨਿਕਲ ਰਿਹਾ ਹੈਗਾ ਆ। ਸੋ ਇਸ ਟਾਈਮ ਕੁਝ ਨੌਜਵਾਨ ਜੁੜੇ ਨੇ। ਵੀਰੋ ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਸੰਗਤਾਂ ਨੂੰ ਇਹੋ ਕਹਿਣਾ ਚਾਹੁੰਦੇ ਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਮਹਾਰਾਜ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਿਸਤਾਨ ਨੂੰ ਰੈਫਰੈਂਡਮ ਚਲਾਓ, ਖਾਲਿਸਤਾਨ ਨੂੰ ਵੋਟ ਕਰੋ। ਸੋ ਬਿਲਕੁਲ। ਹਾਂ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਕੀ ਨਾਮ ਹੈ ਜੀ ਤੁਹਾਡਾ? ਮੇਰਾ ਮਲਕੀਤ ਸਿੰਘ ਮਲਤਾਨੀ ਜੀ। ਕਿਹੜੀ ਜਗ੍ਹਾ ਤੋਂ ਆਏ? ਮੈਂ ਜਲੰਧਰ ਤੋਂ ਜੀ। ਇੱਥੋਂ ਕਿੱਥੇ? ਯੂਨੀਵਰਸਿਟੀ। ਹਾਂਜੀ। ਕਿੰਨੇ ਸਾਲ ਤੋਂ? ਨਹੀਂ ਜੀ, ਮੈਂ ਨਗਰ ਕੀਰਤਨ ਜਾਣਾ। ਸਿਰਫ ਪੰਜਾਬ ਤੋਂ ਸਿਰਫ ਨਗਰ ਕੀਰਤਨ ਅਟੈਂਡ ਕਰਨ ਲਈ ਆਉਂਦੇ ਆ? ਕਿੰਨੇ ਸਾਲਾਂ ਤੋਂ? 6 ਸਾਲ ਤੋਂ 7 ਸਾਲ ਤੋਂ। ਕਿੱਦਾਂ ਲੱਗਦਾ ਆ? ਕਿਆ ਕਹਿਣਾ ਹੈ, ਕੋਈ ਅੱਖਰ ਹੀ ਨਹੀਂ ਮੇਰੇ ਕੋਲ। ਕੀ ਬਾਤ ਹੈ। ਮੇਰੇ ਕੋਲ ਅੱਖਰ ਹੀ ਨਹੀਂ। ਕਿਹਾ ਮੈਂ ਨਗਰ ਕੀਰਤਨ ਦਾ ਫਰਕ ਹੈ। ਕਾਰਨ ਨਗਰ ਕੀਰਤਨ ਦੇ ਮੋਹ ਚ ਇੰਨਾ ਭਿੱਜੇ ਆਪਾਂ। ਦੇਖੋ ਇਸ ਤਰ੍ਹਾਂ ਹੈ ਕਿ ਨਗਰ ਕੀਰਤਨ ਜਿਹੜਾ ਨਾ ਇਹ ਸਾਡਾ ਇੱਕ ਸਾਂਝਤਾ ਦਾ ਪ੍ਰਤੀਕ ਹੈ। ਹਾਂ। ਜੇ ਗੁਰੂ ਬਾਬਾ ਜੀ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਸਾਂਝੇ ਇਕੱਠੇ ਕਰ ਦੀ, ਇੱਕ ਪਲੇਟ ਬਣਾ ਇਕੱਠੇ ਕਰ ਦੇਣ, ਫਿਰ ਕਿਆ ਕਹਿਣ। ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 40 ਸਾਲ ਰਾਜ ਕਰਕੇ ਤੇ ਬਿਨਾਂ ਕਿਸੇ ਮੌਤ ਤੋਂ, ਬਿਨਾਂ ਕਿਸੇ ਭੁੱਖਾ ਮਰਨ ਸੌਣ ਤੋਂ ਯਾਰ ਰਾਜ ਕੀਤਾ 40 ਸਾਲ। ਪ੍ਰਮਾਤਮਾ ਕਰੇ ਕਿ ਸਾਨੂੰ ਉਹ ਮੌਕਾ ਮਿਲੇ, ਅਸੀਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਰਾਜ ਕਰੀਏ। ਕੀ ਬਾਤ ਹੈ। ਮਿਹਰਬਾਨੀ ਜੀ। ਮਿਹਰਬਾਨੀ ਤੁਹਾਡੀ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਕੁਲਤਾਰ ਸਿੰਘ ਜੀ। ਤੁਸੀਂ ਵੀ ਯੂਨੀਵਰਸਿਟੀ ਤੋਂ? ਹਾਂਜੀ, ਯੂਨੀਵਰਸਿਟੀ ਤੋਂ ਜੀ। ਕਿੱਦਾਂ ਲੱਗਦਾ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਮਨ ਖੁਸ਼ ਹੈ। ਇੰਨੀ ਸੰਗਤ ਵੇਖੋ। ਪ੍ਰਬੰਧਕਾਂ ਦਾ ਜ਼ੋਰ ਲੱਗ ਗਿਆ। ਪ੍ਰਬੰਧਕਾਂ ਦਾ ਜ਼ੋਰ ਲੱਗ ਗਿਆ ਜੀ, ਬਿਲਕੁਲ।
ਜ਼ੋਰ ਲਾ ਕੇ ਗੱਲ ਬਣਦੀ ਹੈ ਜੀ। ਗੱਲ ਬਣਦੀ ਆ। ਹਾਂਜੀ ਉਹਨਾਂ ਨੇ ਇੰਨੀਆਂ ਸੰਗਤਾਂ ਨੂੰ ਦੇਖ ਕੇ ਖੁਸ਼ ਹੁੰਦੀ ਰੂਹ। ਬਿਲਕੁਲ ਬਿਲਕੁਲ ਬਹੁਤ ਖੁਸ਼ ਹੁੰਦੀ ਹੈ। ਵੇਖੋ ਜੀ ਕਹਿੰਦੇ ਖਾਲਿਸਤਾਨ ਹੁਣ ਬਣ ਜੂ। ਹੁਣ ਖਾਲਿਸਤਾਨ ਬਣਦੀ ਹੈਗੀ ਹੈ। ਉਮੀਦ ਹੈਗੀ ਹੈ ਵੀ ਖਾਲਿਸਤਾਨ ਬਣ ਗਈ। ਇਦਾਂ ਜੁੜਦੇ ਰਹੇ ਜਿੱਦਾਂ 1 ਲੱਖ ਹੀ 2 ਲੱਖ ਵੱਧਦਾ ਹੀ ਜਾਂਦਾ 5 ਲੱਖ ਕਿਸੇ ਨਾ ਕਿਸੇ ਦਿਨ ਬਣੋਗੇ ਜ਼ਰੂਰ। ਖਾਲਿਸਤਾਨ ਬਣੂਗਾ ਜੀ। ਕੀ ਬਾਤ ਹੈ, ਮਿਹਰਬਾਨੀ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕੀ ਨਾਮ ਹੈ ਜੀ? ਹਾਂਜੀ, ਕੀ ਨਾਮ ਹੈ ਤੁਹਾਡਾ? ਬਲਿਹਾਰ ਸਿੰਘ ਰਾਣੂ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਸੈਕਰਾਮੈਂਟੋ ਜੀ। ਕਿੱਦਾਂ ਲੱਗਦਾ ਹੈ ਬਲਿਹਾਰ ਸਿੰਘ? ਵੈਰੀ ਗੁੱਡ ਵੈਰੀ। ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? ਮੈਨੂੰ ਹੋ ਗਿਆ ਜੀ 33-34 ਸਾਲ ਹੋ ਗਏ। 33-34 ਸਾਲ ਹੋ ਗਏ। 24 ਸਾਲ ਹੋ ਗਏ। 33-34 ਸਾਲ ਹੋ ਗਏ। ਤੇ ਤੁਸੀਂ ਨਗਰ ਕੀਰਤਨ ਨੂੰ ਇੰਦਾ ਵੱਧਦੇ ਜਦੋਂ ਦੇਖਿਆ, ਇੰਨੀ ਸੰਗਤ ਦਾ ਇਕੱਠ ਵੱਧਦਾ ਆ, ਕਿੱਦਾਂ ਮਹਿਸੂਸ ਹੁੰਦਾ? ਜਦੋਂ ਅਸੀਂ ਸ਼ੁਰੂ ਕੀਤਾ ਹੋਣਾ ਉਦੋਂ ਬਿਲਕੁਲ ਥੋੜੇ ਬੰਦੇ ਹੁੰਦੇ ਸੀਗੇ ਜੀ। ਹੁਣ ਤਾਂ ਲੱਖਾਂ 'ਚ ਬੰਦੇ ਹੋ ਜਾਂਦੇ ਆ। ਐਤਕੀ ਮੌਸਮ ਵਧੀਆ ਕਰਕੇ ਮੈਨੂੰ ਲੱਗਦਾ ਅਗਲੇ ਨਾਲ ਪਿਛਲੇ ਸਾਲ ਨਾਲ ਡੇਢੇ ਹੋ ਗਏ ਹੋਣੇ। ਹਾਂ, ਰਿਕਾਰਡ ਟੁੱਟ ਗਿਆ। ਹਾਂਜੀ, ਰਿਕਾਰਡ ਟੁੱਟ ਗਿਆ। ਬੜੀ ਮਿਹਰਬਾਨੀ। ਹਾਂ, 2 ਦਿਨ ਲੰਗਰ ਵੀ ਅਸੀਂ ਲਾਉਂਦੇ ਰਹੇ ਹਾਂ। ਫਰਾਈਡੇ ਸੈਚਰਡੇ ਇੰਨੀ ਸੰਗਤ ਨਹੀਂ ਕਦੇ ਦੇਖੀ। ਸੈਚਰਡੇ ਇਸ ਵਾਰ ਫਿਰ ਰਸਦ ਵੀ ਵਧਾਉਣੀ ਪਈ। ਹਾਂ, ਬਹੁਤ ਜ਼ਿਆਦਾ ਡਬਲ ਹੋ ਗਿਆ ਜੀ। ਡਬਲ ਹੋ ਗਿਆ। ਬੜੀ ਮਿਹਰਬਾਨੀ। ਹਾਂ, ਥੈਂਕ ਯੂ ਜੀ। ਵਾਹਿਗੁਰੂ ਖਾਲਸਾ ਓਕੇ। ਸੋ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਦਾਂ ਜੀ ਬਿਜ਼ੀ ਬਹੁਤ ਨੇ ਸਾਰੇ ਜਾਣੇ। ਇੱਥੇ ਠੀਕ ਹੈ ਕਰਨ ਵੀ ਇੱਥੇ ਕਰੇ। ਹਾਂਜੀ, ਅਮਰੀਕ ਸਿੰਘ ਜੀ ਸਾਡੇ ਨਾਲ ਜਿਹੜੇ ਉਹ ਚੱਲ ਰਹੇ ਨੇ। ਸੋ ਇਸ ਵਾਰ ਬਦਾਮ ਵੀ ਲਾਏ ਇੱਥੇ। ਬਦਾਮਾਂ ਦਾ ਵੀ ਲੱਗਾ ਸਟਾਲ ਲੱਗੇ। ਉਧਰ ਬੰਦੇ ਹੈਗੀ ਕਿਰਪਾ ਹੋ ਰਹੀ। ਕੱਲ ਵਧੀਆ ਰਿਹਾ। ਬਹੁਤ ਵਧੀਆ ਕਰ ਰਿਹਾ। ਅੱਜ ਆਪਾਂ ਸੇਵਾ ਵੀ ਨਿਭਾਉਣੀ ਹੈ ਨਾਲ ਜ਼ਰੂਰੀ। ਹਾਜ਼ਰੀ ਵੀ ਲਾਉਣੀ ਹੈ ਜ਼ਰੂਰ। ਬਹੁਤ ਵਧੀਆ ਕਿਰਪਾ ਗੁਰੂ ਦੀ। ਖੇੜੇ ਹੀ ਖੇੜੇ ਆ, ਖੇੜੇ ਹੀ ਖੇੜੇ। ਆਨੰਦ ਆ ਰਿਹਾ। ਮੈਂ ਕਿਹਾ ਚੱਕੀ ਚਲੋ। ਸੋ ਇਸ ਟਾਈਮ ਉੱਤੇ ਦੇਖ ਸਕਦੇ ਹਾਂ ਵੀ ਹੈਲੀਕਾਪਟਰ ਤਿਆਰ ਹੈ। ਲੱਗ ਰਿਹਾ ਵੀ ਸ਼ਾਇਦ ਫੁੱਲਾਂ ਦੀ ਜਿਹੜੀ ਵਰਖਾ ਆ ਉਹ ਕਰਨਗੇ, ਜੋ ਕਿ ਪਹਿਲਾਂ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਫੁੱਲਾਂ ਦੀ ਵਰਖਾ ਜਿਹੜੀ ਆ ਕੀਤੀ ਸੀਗੀ। ਰਾਜ ਬਡਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕੀ ਸੰਗਤਾਂ ਨੂੰ ਕਹਿਣਾ ਹੈ? ਮੈਂ ਤਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸ ਵੇਲੇ। ਤਾਂ ਮੈਂ ਸਭ ਨੂੰ ਵਧਾਈਆਂ ਦੇਣਾ ਚਾਹੁੰਦਾ ਭਾਈ, ਜਿਹੜੇ ਨਹੀਂ ਆਏ ਨੈਕਸਟ ਈਅਰ ਮਿਸ ਨਾ ਕਰਿਓ। ਬਹੁਤ ਆਨੰਦ ਹੈ। ਹਾਂ, ਬਿਲਕੁਲ। ਤੁਸੀਂ ਵੀ ਸਾਡੇ ਵਾਂਗੂ ਕਈ ਦਿਨਾਂ ਦੇ ਆਏ ਆ। ਬੁੱਧਵਾਰ ਦਾ ਆਇਆ ਹੋਇਆ ਜੀ। ਬਹੁਤ ਆਨੰਦ ਹੈ। ਕੀ ਬਾਤ। ਫੁੱਲਾਂ ਦੀ ਵਰਖਾ ਹੋ ਰਹੀ ਹੈ। ਕੀ ਬਾਤ ਹੈ। ਬਹੁਤ ਹੀ ਆਨੰਦਮਈ ਮਾਹੌਲ ਹੈ। ਮੇਰਾ ਛੋਟਾ ਬੇਟਾ ਉੱਪਰ ਹਰਮਨ। ਅੱਛਾ, ਹਰਮਨ ਉੱਪਰ ਆ ਪਿਆ। ਕੀ ਬਾਤ ਹੈ। ਬਹੁਤ ਹੀ ਸ਼ਾਨਦਾਰ। ਸੋ ਬਿਲਕੁਲ ਜੀ, ਭਾਈ ਸ਼ਬਾ ਥਿਆੜਾ ਜੀ ਉਹਨਾਂ ਦੇ ਦੁਆਰਾ ਫੁੱਲਾਂ ਦੀ ਵਰਖਾ ਦੀ ਸੇਵਾ ਹੋ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ।
ਉਧਰ ਪੰਜਾਬੀ ਜਿਹੜੇ USA ਵਾਲੇ ਅਜੀਤ ਭਾਜੀ ਸਾਡੇ ਕੈਮਰਾਮੈਨ ਸੋ ਉਹ ਵੀ ਇਸ ਵੇਲੇ ਕਵਰ ਕਰ ਰਹੇ ਨੇ ਬਹੁਤ ਗੁਰੂ ਦੀ ਕਿਰਪਾ ਨਿੱਕੇ ਨਿੱਕੇ ਬੱਚੇ ਬੱਚੀਆਂ ਸੋ ਆ ਵੇਖੋ ਭਾਈ ਰਿਸ਼ਪਾਲ ਸਿੰਘ ਜੀ ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਵਿਖੇ ਇਸ ਟਾਈਮ ਮੌਜੂਦਾ ਕਵਰੇਜ ਚੱਲ ਰਹੀ ਆ ਲਗਾਤਾਰ 44ਵੇਂ ਮਹਾਨਗਰ ਕੀਰਤਨ ਦੇ ਸੰਬੰਧ ਦੇ ਵਿੱਚ। ਇੱਕ ਵਾਰੀ ਫਿਰ ਮੇਰੇ ਨਾਲ ਇਸ ਟਾਈਮ ਅਮਰੀਕੀ ਫੌਜ ਦੇ ਵਿੱਚੋਂ ਸ਼ਾਹਬਾਜ਼ ਸਿੰਘ ਜਿਨ੍ਹਾਂ ਨਾਲ ਆਪਾਂ ਕੁਝ ਸਾਲ ਪਹਿਲਾਂ ਗੱਲਬਾਤ ਕੀਤੀ ਸੀ, ਤੁਸੀਂ ਬਹੁਤ ਪਸੰਦ ਕੀਤੀ ਸੀ ਉਹ ਗੱਲਬਾਤ। ਆਓ ਉਸ ਵੀਰ ਦੇ ਨਾਲ ਗੱਲਬਾਤ ਦੁਬਾਰਾ ਕਰਦੇ ਹਾਂ। ਸ਼ਾਹਬਾਜ਼ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਕੀ ਹਾਲ ਆ? ਉਹਨੇ ਸਾਲਾਂ ਤੋਂ ਲੈ ਕੇ ਹੁਣ ਤੱਕ ਸਭ ਕੁਝ ਸੈੱਟ ਆ? ਹਾਂਜੀ ਚੜ੍ਹਦੀ ਕਲਾ ਵੀਰ ਜੀ, ਬਹੁਤ ਸੋਹਣਾ ਰਿਸਪੌਂਸ ਮਿਲਿਆ। ਲਾਸਟ ਟਾਈਮ ਵੀ ਜਿਹੜੀ ਆਪਾਂ ਇੰਟਰਵਿਊ ਕੀਤੀ ਸੀਗੀ ਐਂਡ ਉਹਦੇ ਵਿੱਚ ਤੇ ਇਸ ਟਾਈਮ ਦੇ ਵਿੱਚ ਮੈਂ ਕੁਵੈਤ ਗੇੜਾ ਲਾਇਆ ਇੱਕ ਡਿਪਲੋਇਮੈਂਟ ਤੇ। ਸੋ 1 ਸਾਲ ਡਿਪਲੋਇਮੈਂਟ ਤੇ ਕੁਵੈਤ ਜਿਹੜਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਠੀਕ ਹੈ। ਸੋ ਕੁਵੈਤ ਦੇ ਵਿੱਚ ਹੁਣ ਜਦੋਂ ਡਿਪਲੋਇਮੈਂਟ ਦੀ ਗੱਲ ਆਉਂਦੀ ਆ ਬੰਦਾ ਕਈ ਵਾਰੀ ਜਿਹੜਾ ਇਹ ਸੋਚਦਾ ਹੈ ਵੀ ਸ਼ਾਇਦ ਫਰੰਟ ਦੇ ਉੱਤੇ ਆ ਜਾਂ ਕਿੱਦਾਂ ਹੈ, ਕੀ ਉੱਥੇ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ? ਸਾਡਾ ਏਰੀਆ ਸਪੋਰਟ ਗਰੁੱਪ ਸੀਗਾ ਐਂਡ ਸਾਨੂੰ ਕੋਈ ਜਿਹੜਾ ਖਾਣੇ ਦੀ ਜ਼ਿਆਦਾ ਬੰਦਾ ਸੋਚਦਾ ਜਦੋਂ ਜਾਂਦਾ ਐਂਡ ਕੋਈ ਦਿੱਕਤ ਨਹੀਂ ਆਈ ਵੈਜੀਟੇਰੀਅਨ ਫੂਡ ਦੀ ਐਂਡ ਬਹੁਤ ਹੀ ਵਧੀਆ ਰਿਸਪੌਂਸ ਸੀਗਾ। ਐਂਡ ਉੱਥੇ ਬਹੁਤ ਆਪਣੇ ਪ੍ਰਾਈਵੇਟ ਕੰਟਰੈਕਟਰ ਇੰਡੀਅਨ ਸੀਗੇ, ਬਹੁਤ ਪਾਕਿਸਤਾਨੀ ਮਿਲੇ ਐਂਡ ਸਾਡਾ ਜਿਹੜਾ ਸੀਗਾ ਅਸੀਂ ਕਾਫੀ ਪ੍ਰੈਜ਼ੀਡੈਂਸ਼ੀਅਲ ਆਰਡਰਸ ਵੀ ਉੱਥੇ ਕੀਤੇ ਕੈਰੀ ਆਊਟ। ਹਾਂਜੀ ਐਂਡ ਅਸੀਂ ਜਿੰਨਾ ਵੀ ਲਾਗੇ ਜਿਹੜਾ ਏਰੀਆ ਵਾ ਸੀਰੀਆ, ਇਰਾਕ, ਸਾਊਦੀ ਦੇ ਵਿੱਚ ਈਵਨ ਕਿ ਇਜ਼ਰਾਈਲ ਤੱਕ ਦੇ ਸਾਡੇ ਮਿਸ਼ਨ ਸੀਗੇ ਸਪੋਰਟਿੰਗ ਮਿਸ਼ਨਸ ਐਂਡ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆ। ਸੋ ਹੁਣ ਵੀ ਜੇ ਆਪਾਂ ਉਹੀ ਥੋੜੀ ਜੀ ਗੱਲ ਕਰੀਏ, ਜੇ ਕੋਈ ਤੁਹਾਡੇ ਨਾਲ ਐਨਲਿਸਟ ਹੋਣਾ ਚਾਹੁੰਦਾ ਹੈ ਆਰਮੀ ਦੇ ਵਿੱਚ, ਜੋ ਜੁੜਨਾ ਚਾਹੁੰਦਾ ਆ ਵੀ ਕਰੀਅਰ ਐਜ਼ ਅ ਕਰੀਅਰ ਦੇ ਤੌਰ ਦੇ ਉੱਤੇ ਉਹਨੂੰ ਦੇਖ ਰਿਹਾ, ਸੋ ਕੀ ਕੁਆਲੀਫਿਕੇਸ਼ਨ ਨੇ, ਕੀ ਚੀਜ਼ਾਂ ਆ, ਕੀ ਕਰਨਾ ਹੁੰਦਾ ਹੈ? ਜੀ ਥੋੜੀਆਂ ਜਿਹੀਆਂ ਲਾਸਟ ਈਅਰ ਨਾਲ ਉਹਨਾਂ ਨੇ ਥੋੜਾ ਚੇਂਜ ਕੀਤਾ ਏਜ ਦੇ ਵਿੱਚ। ਠੀਕ ਹੈ। ਅੱਗੇ 18 ਸਾਲ ਤੋਂ 35 ਸਾਲ ਸੀਗਾ, ਹੁਣ 18 ਤੋਂ 42 ਕਰਤਾ। ਸੋ ਹੋਰ ਜ਼ਿਆਦਾ ਉਹਨਾਂ ਨੇ ਵਧਾਤਾ ਹੈ। 42 ਸਾਲ ਤੱਕ ਵੇਵਰ ਦੇ ਨਾਲ ਤੁਸੀਂ ਐਨਲਿਸਟ ਹੋ ਸਕਦੇ ਹੋ। ਠੀਕ ਹੈ। ਐਂਡ ਦੂਜਾ ਜਿਹੜਾ ਮਿਨੀਮਮ ਹਾਈ ਸਕੂਲ ਹੋਵੇ ਤੁਹਾਡਾ ਐਂਡ ਤੀਸਰਾ ਗ੍ਰੀਨ ਕਾਰਡ ਜਾਂ US ਸਿਟੀਜ਼ਨ ਹੋਵੋ ਤੁਸੀਂ। ਐਂਡ ਇਹ ਹੈ ਕਿ ਬਾਕੀ ਤੁਹਾਡੇ ਜਿਹੜੇ ਬੈਨੀਫਿਟ ਸਾਰੇ ਮੈਡੀਕਲ ਡੈਂਟਲ ਦੇ ਐਂਡ ਤੁਹਾਨੂੰ ਜਿਹੜੀ ਕਾਲਜ ਟਿਊਸ਼ਨ ਸਟੂਡੈਂਟ ਲੋਨ ਰੀਪੇਮੈਂਟ ਉਹ ਸਾਰਾ ਕੁਝ ਹੈਗਾ। VA ਹੋਮ ਲੋਨ ਐਂਡ ਤੁਹਾਡੇ ਕੋਲ ਜਿਹੜੀਆਂ ਆਪਸ਼ਨਸ ਆ ਕਿ ਤੁਸੀਂ 3 ਸਾਲ 4 ਸਾਲ ਜਾਂ 6 ਸਾਲ ਦਾ ਕੰਟਰੈਕਟ ਜਿਹੜਾ ਉਹ ਕਰ ਸਕਦੇ ਹੋ। ਸੋ ਇਹ ਵੀ ਨਹੀਂ ਮੈਂ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਵੈਟਰਨਸ ਦੇ ਹੋਰ ਵੀ ਪ੍ਰੋਗਰਾਮ ਬਤੌਰ ਜਿਹੜਾ ਇਨ ਸਰਵਿਸ ਜਦੋਂ ਹੁੰਦੇ ਆ, ਕੋਈ ਲੋਨ ਲੈਣੇ ਹੋਣ, ਘਰ ਲੈਣਾ ਹੋਵੇ, ਗੱਡੀ ਲੈਣੀ ਹੋਵੇ, ਉਹਦੇ ਵਿੱਚ ਵੀ ਬਹੁਤ ਮਦਦ ਹੁੰਦੀ ਆ। ਬਹੁਤ ਜ਼ਿਆਦਾ ਗੱਡੀ ਲੈਣੀ ਹੋਵੇ ਉਹਦੇ ਵਿੱਚ ਡਿਸਕਾਊਂਟ ਮਿਲਦਾ ਵਾ ਐਂਡ ਤੁਸੀਂ ਕਿਤੇ ਵੀ ਸ਼ਾਪਿੰਗ ਕਰਨ ਜਾਂਦੇ ਉਹਦੇ ਵਿੱਚ ਮਿਲਟਰੀ ਡਿਸਕਾਊਂਟ ਹੁੰਦਾ। ਐਂਡ ਹੋਮ ਲੋਨ ਦਾ ਜਿਹੜਾ VA ਹੋਮ ਲੋਨ ਹੈ ਨਾ ਉਹਦੇ 'ਚ $0 ਡਾਊਨ ਪੇਮੈਂਟ ਤੇ ਐਂਡ ਜਿਹੜਾ ਮਾਰਕੀਟ ਰੇਟ ਤੇ ਇੰਟਰਸਟ ਰੇਟ ਚੱਲ ਰਿਹਾ ਉਹ ਤੋਂ ਥੋੜਾ ਘੱਟ ਇੰਟਰਸਟ ਰੇਟ ਹੁੰਦਾ ਐਂਡ ਤੁਸੀਂ ਜਿਹੜਾ ਵਾ ਹੋਮ ਬਾਏ ਕਰ ਸਕਦੇ ਹੋ। ਉਹ ਆਰਮੀ ਦੇ ਥਰੂ ਜਿਹੜਾ ਵਾ VA ਦਾ ਐਕਚੁਅਲੀ ਵੈਟਰਨ ਦਾ ਜਿਹੜਾ ਪ੍ਰੋਗਰਾਮ ਹੁੰਦਾ। ਇਹਦਾ ਸ਼ਾਹਬਾਜ਼ ਸਿੰਘ ਇਹ ਹੋ ਗਏ ਥੋੜੇ ਜਿਹੇ ਫਾਈਨੈਂਸ਼ੀਅਲ ਜਿਹੜੇ ਗੇਨਸ ਆ ਜਾਂ ਕਹਿ ਲਓ ਵੀ ਕੁਝ ਬੈਨੀਫਿਟ। ਹੁਣ ਜਦੋਂ ਤੁਸੀਂ ਦਸਤਾਰ ਸਜਾ ਕੇ ਵੱਖ-ਵੱਖ ਜਾਂਦੇ ਡਿਪਲੋਇਮੈਂਟ ਆ, ਕਿੱਦਾਂ ਦਾ ਉੱਥੇ ਅਸਰ ਰਸੂਖ ਕਿੱਦਾਂ ਦਾ ਆ, ਕਿੱਦਾਂ ਤੁਹਾਡੇ ਨਾਲ ਟਰੀਟਮੈਂਟ ਹੁੰਦੀ ਆ? ਬਹੁਤ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਵੀ ਹੁਣ ਤੁਸੀਂ ਦਸਤਾਰ ਸਜਾ ਕੇ ਕਰਦੇ, ਹੁਣ ਹੋਰ ਵੀ ਬਹੁਤ ਮੁੰਡੇ ਨੇ ਜੋ ਇਦਾਂ ਕਰ ਰਹੇ ਆ, ਕਿੱਦਾਂ ਤੁਹਾਨੂੰ ਲੱਗਦਾ ਹੈ? ਦੇਖੋ ਰੈਪਰੈਜ਼ੈਂਟੇਸ਼ਨ ਦੀ ਗੱਲ ਆ ਜਾਂਦੀ ਫਿਰ ਇੱਥੇ ਜਿੱਦਾਂ ਅਸੀਂ ਵੈਸਟਰਨ ਕੰਟਰੀਜ਼ 'ਚ ਆਏ ਹੋਏ ਆ ਤੇ ਰੈਪਰੈਜ਼ੈਂਟੇਸ਼ਨ ਦਾ ਥੋੜਾ ਇਸ਼ੂ ਹੁੰਦਾ ਹੈ ਨਾ ਐਂਡ ਉਹ ਜਿੱਦਾਂ ਮੈਂ ਤਾਂ ਹੀ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਆਪਾਂ ਡਿਫੈਂਸ ਲਾਈਨ 'ਚ ਜ਼ਰੂਰ ਆਈਏ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਗੋਰੇ ਸਾਨੂੰ ਦੇਖਦੇ ਆ ਕਿ ਲੋਕ ਬਾਹਰਲੀ ਕੰਟਰੀ 'ਚੋਂ ਆ ਗਏ, ਅਸੀਂ ਇੱਥੋਂ ਦੇ ਜੰਪਲ ਨਹੀਂ ਹੈਗੇ ਐਂਡ ਬਾਹਰੋਂ ਆ ਕੇ ਜਦੋਂ ਆਪਾਂ ਸਰਵ ਕਰਦੇ ਆ ਉਹਦਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਇੰਪੈਕਟ ਜਾਂਦਾ ਐਂਡ ਜਿੱਦਾਂ ਮੈਂ ਕੁਵੈਤ ਸੀਗਾ ਐਂਡ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਉੱਥੋਂ ਦੇ ਜਿਹੜੇ ਕੁਵੈਤੀ ਨੈਸ਼ਨਲ ਸੀਗੇ ਉਹ ਜਦੋਂ ਦੇਖਦੇ ਸੀਗੇ ਕਿ ਇਹ ਜਿਹੜੇ ਪੱਗਾਂ ਵਾਲੇ ਆ ਜਾਂ ਦਸਤਾਰਾਂ ਵਾਲੇ ਆ, ਬਿਕੋਜ਼ ਕੁਵੈਤ ਦੇ ਵਿੱਚ ਆਪਣੇ ਲੋਕ ਬਹੁਤ ਪੁਰਾਣੇ ਕੰਮ ਕਰ ਰਹੇ ਆ ਹੈ ਨਾ ਐਂਡ ਉਹ ਬਹੁਤ ਪੋਜ਼ਿਟਿਵ ਜਾਂਦਾ ਉਹਨਾਂ ਦੇ ਮਨਾਂ ਦੇ ਵਿੱਚ ਐਂਡ ਬਹੁਤ ਰਿਸਪੈਕਟ ਜਿੱਦਾਂ ਸਰਦਾਰਾਂ ਦੀ ਆਲਰੇਡੀ ਉਹ ਬਹੁਤ ਲੋਕ ਕਰਦੇ ਆ ਕਿ ਜਿੱਦਾਂ ਇਮਾਨਦਾਰ ਹੁੰਦੇ ਆਪਣੇ ਲੋਕ, ਹਾਰਡ ਵਰਕਿੰਗ ਹੁੰਦੇ ਆ ਐਂਡ ਹੋਰ ਪੋਜ਼ਿਟਿਵ ਜਿਹੜੀ ਆਊਟਲੁੱਕ ਜਾਂਦੀ ਐਂਡ ਪਲੱਸ ਜਿਹੜੀ ਸਭ ਤੋਂ ਵੱਡੀ ਗੱਲ ਰੈਪਰੈਜ਼ੈਂਟੇਸ਼ਨ ਦੀ ਹੁੰਦੀ ਆ, ਇਹ ਲੋਕਾਂ ਨੂੰ ਇੱਕ ਮਾਣ ਹੁੰਦਾ ਕਿ ਹਾਂਜੀ ਆਪਣੇ ਜਿਹੜੇ ਏਸ਼ੀਅਨ ਸਬ ਕੰਟੀਨੈਂਟ ਦੇ ਲੋਕ ਨੇ, ਖਾਸ ਕਰਕੇ ਜਿਹੜੇ ਸਿੱਖ ਆ, ਕਿਉਂਕਿ ਸਾਡੀ ਤੇ ਦੂਰੋਂ ਪਛਾਣ ਆ ਜਾਂਦੀ ਨਾ ਦਸਤਾਰ ਕਰਕੇ ਵੱਖਰੇ ਦੇਸ਼ ਜੀ ਵੱਖਰੇ ਦੇਸ਼ ਦੇ ਆ। ਸੋ ਜਿਹੜਾ ਰੈਪਰੈਜ਼ੈਂਟੇਸ਼ਨ ਦਾ ਉਹ ਜਿਹੜਾ ਸਭ ਤੋਂ ਮੇਨ ਜਿਹੜਾ ਵਾ ਉਹਦੇ ਵਿੱਚ ਬਹੁਤ ਸਹਾਇਤਾ ਮਿਲਦੀ ਆ। ਸੋ ਮੈਂ ਦੁਬਾਰਾ ਅਪੀਲ ਕਰਦਾ ਸਾਰਿਆਂ ਨੂੰ, ਆਪਣੇ ਜਿਹੜੇ ਬੱਚੇ ਬੱਚੀਆਂ ਵਾ, ਯੰਗ ਹੋ ਤੁਸੀਂ ਜ਼ਰੂਰ ਸੋਚੋ ਇਸ ਪਾਸੇ ਨੂੰ, ਡਿਫੈਂਸ ਵਾਲੇ ਪਾਸੇ ਨੂੰ ਆਓ। ਹੁਣ ਜੋ ਇਸ ਟਾਈਮ ਚੱਲ ਰਿਹਾ ਆਈ ਨੋ ਆਨਗੋਇੰਗ ਜਿਹੜਾ ਕਨਫਲਿਕਟ ਆ ਇਜ਼ਰਾਈਲ ਹਮਾਸ ਦਾ ਜਿਹੜਾ ਆ, ਅਮਰੀਕਾ ਦਾ
ਸਟੈਂਡ ਪ੍ਰੀਟੀ ਕਲੀਅਰ ਹੀ ਆ ਵੀ ਆਪਾਂ ਇਜ਼ਰਾਈਲ ਦੇ ਨਾਲ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਇਜ਼ਰਾਈਲ ਦੇ ਵਿੱਚ ਵੀ ਤੁਹਾਡੇ ਜਿਹੜੇ ਕੁਝ ਰਹੇ ਆ ਉਹਦੇ ਉੱਤੇ ਕਿੱਦਾਂ ਆ ਰਾਈਟ ਨਾਓ ਆਰਮੀ ਦੇ ਵਿੱਚ ਕਿੱਦਾਂ ਦੀ ਗੱਲਬਾਤ ਚੱਲਦੀ ਹੁੰਦੀ ਆ? ਆਰਮੀ ਦੇ ਵਿੱਚ ਬੇਸਿਕਲੀ ਅਸੀਂ ਅਜੇ ਸਪੋਰਟ ਹੀ ਕਰ ਰਹੇ ਹਾਂ ਉਹਨਾਂ ਨੂੰ ਐਂਡ ਇਹ ਅਜੇ ਲੜਾਈ ਤੋਂ ਪਹਿਲਾਂ ਦੀ ਗੱਲ ਸੀਗੀ ਜਦੋਂ ਮੈਂ ਕੁਵੈਤ ਸੀਗਾ ਉਦੋਂ ਸਾਡੇ ਜਿੱਦਾਂ ਆਫੀਸ਼ੀਅਲੀ ਥੋੜੇ ਬੇਸਿਸ ਨੇ ਇਜ਼ਰਾਈਲ ਦੇ ਨਾਲ ਕਾਈਂਡ ਆਫ ਜਿੱਦਾਂ ਕਹ ਲਓ ਕਿ ਸਪੋਰਟ ਹੀ ਆ ਤੇ ਹਜੇ ਤੱਕ ਵੀ ਜਿੱਦਾਂ ਇਨਡਾਇਰੈਕਟ ਸਪੋਰਟ ਵੀ ਆ ਤੇ ਡਾਇਰੈਕਟ ਵੀ ਆ। ਸੋ ਬਹੁਤ ਜਿਹੜਾ ਉਹ ਵਧੀਆ ਆ, ਚੰਗੀ ਗੱਲ ਆ। ਤੇ ਉੱਦਾਂ ਹੋਰ ਕਿੱਦਾਂ ਸਾਰਾ ਕੁਝ ਨਗਰ ਕੀਰਤਨ ਤੇ ਤੁਸੀਂ ਆਏ ਆ ਲਾਸਟ ਈਅਰ ਮੈਨੂੰ ਲੱਗਦਾ ਮਿਸ ਹੋਇਆ ਸੀਗਾ ਕੁਵੈਤ ਕਰਕੇ ਮੈਂ ਸੀਗਾ ਨਹੀਂ ਤੇ ਹੁਣ ਕਿੱਦਾਂ ਲੱਗ ਰਿਹਾ ਦੁਬਾਰਾ ਇੰਨੀਆਂ ਸੰਗਤਾਂ ਦੇ ਵਿੱਚ ਆ ਕੇ ਸਾਰੇ ਜਾਣੇ ਮਿਲਦੇ ਆ, ਫੋਟੋ ਖਿਚਾਉਂਦੇ ਆ, ਗੱਲਬਾਤ ਕਰਦੇ, ਕਿੱਦਾਂ ਮਹਿਸੂਸ ਹੁੰਦਾ ਹੈ? ਨਹੀਂ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿ ਜਿਹੜੀ ਸਭ ਤੋਂ ਵੱਡੀ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਸਾਡੀ ਕਮਿਊਨਿਟੀ ਦੇ ਵਿੱਚ ਕਿ ਬਹੁਤ ਹੀ ਪੋਜ਼ਿਟਿਵ ਜਿਹੜੇ ਬੱਚੇ ਆ ਈਵਨ ਕਿ ਲਾਸਟ ਈਅਰ ਜਦੋਂ ਆਪਾਂ ਇੰਟਰਵਿਊ ਕੀਤਾ ਸੀ ਉਸ ਤੋਂ ਬਾਅਦ ਬਹੁਤ ਹੀ ਜਿਹੜੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਐਂਡ ਪੰਜਾਬੀ ਮੁੰਡੇ ਈਵਨ ਕੁੜੀਆਂ ਐਨਲਿਸਟ ਹੋਏ ਆ। ਸੋ ਸਾਡੀ ਜਿੱਦਾਂ ਕਹ ਲਓ ਗਿਣਤੀ ਵਧੀ ਆਰਮੀ ਦੇ ਵਿੱਚ। ਸੋ ਇੱਥੇ ਆ ਕੇ ਤੇ ਬਹੁਤ ਹੀ ਵਧੀਆ ਲੱਗਾ। ਦੇਖੋ ਨਾ ਅਸੀਂ ਗੁਰੂ ਸਾਹਿਬ ਦੇ ਗੁਰਪੁਰਬ ਤੇ ਆਏ ਆ ਐਂਡ ਸਾਡੀ 3 ਦਿਨ ਇੱਥੇ ਡਿਊਟੀ ਹੁੰਦੀ ਹੈ ਫਰਾਈਡੇ ਸੈਟਰਡੇ ਸੰਡੇ। ਸੋ ਅਸੀਂ ਕੱਲ ਵੀ ਇੱਥੇ ਆ। ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੁਐਸਚਨ ਆ ਕਿ ਮਿਲਟਰੀ ਦੇ ਵਿੱਚ ਕੈਰੀਅਰ ਬਾਰੇ 250 ਪਲੱਸ ਕੈਰੀਅਰ ਆਪਸ਼ਨਸ ਆ ਐਂਡ ਤੁਸੀਂ ਕਿੱਦਾਂ ਸਰਵ ਕਰ ਸਕਦੇ ਹੋ ਐਂਡ ਕਈ ਜਿੱਦਾਂ ਅੰਮ੍ਰਿਤਧਾਰੀ ਸਿੰਘ ਹੁੰਦੇ ਆ, ਮੈਂ ਜਿੱਦਾਂ ਖੁਦ ਮੈਂ ਕਕਾਰਾਂ ਦੇ ਵਿੱਚ ਹੀ ਟ੍ਰੇਨਿੰਗ ਕੀਤੀ ਸੀ। ਸੋ ਉਹਦੇ ਬਾਰੇ ਕੋਈ ਪ੍ਰੋਬਲਮ ਨਹੀਂ, ਕਕਾਰਾਂ 'ਚ ਵੀ ਟ੍ਰੇਨਿੰਗ ਕਰਨੀ। ਹਾਂਜੀ ਮੈਂ ਜਿਹੜੀ ਆਪਣੀ ਬੇਸਿਕ ਟ੍ਰੇਨਿੰਗ ਸੀਗੀ ਉਹ ਜਿਹੜਾ ਬੂਟ ਲੈ ਕੇ ਜਿਹਨੂੰ ਕਹਿੰਦੇ ਆ ਵੀ ਉਹ ਸਾਰਾ ਬੂਟ ਕੈਂਪ ਜਿਹੜਾ ਹਾਂ ਮੈਂ ਬੂਟ ਕੈਂਪ ਜਿਹੜਾ ਆਪਣੇ 5 ਕਕਾਰਾਂ ਦੇ ਵਿੱਚ ਹੀ ਕੀਤਾ ਸੀ। ਉਹ ਬਸ ਇਹ ਹੁੰਦਾ ਕਿ ਰਿਲੀਜੀਅਸ ਅਕੋਮੋਡੇਸ਼ਨ ਦੇ ਵਿੱਚ ਤੁਸੀਂ ਸਪੈਸ਼ਲ ਮੈਂਸ਼ਨ ਕਰਨਾ ਹੁੰਦਾ ਆਪਣੇ ਕਕਾਰ ਐਂਡ ਉਹਦੇ ਵਿੱਚ ਜਿਹੜੀ ਆ ਰਿਕਰੂਟਰ ਤੁਹਾਡੀ ਹੈਲਪ ਕਰਦੇ ਆ। ਜੇ ਤੁਸੀਂ ਨਹੀਂ ਵੀ ਆ ਸਿੱਖ ਕੋਲੀਜਨ ਵਾਲੇ ਆ ਉਹ ਬਹੁਤ ਆਊਟ ਆਫ ਦਾ ਵੇ ਜਾ ਕੇ ਵੀ ਹੈਲਪ ਕਰਦੇ, ਉਹਨਾਂ ਨੇ ਮੇਰੀ ਵੀ ਕੀਤੀ ਸੀ। ਸੋ ਮਰੀਨਸ ਦੇ ਵਿੱਚ ਵੀ ਇਸ ਟਾਈਮ ਚੱਲ ਰਿਹਾ ਸੀਗਾ ਉਹ ਵੀ ਕੇਸ ਕੂਸ ਜਿਹੜੇ ਉਹ ਚੱਲ ਰਹੇ, ਤੁਹਾਨੂੰ ਲੱਗਦਾ ਵੀ ਕਰ ਦੇਣਾ ਆ? ਤੁਸੀਂ ਉਹ ਜਦੋਂ ਸਿੱਖਾਂ ਬਾਰੇ ਆਪਣੀ ਮਾਰਸ਼ਲ ਕੌਮ ਬਾਰੇ ਦੱਸਦੇ ਵੀ ਵਰਲਡ ਵਾਰ ਵੀ ਲੜੀਆਂ ਆ, ਸੋ ਕਿੱਦਾਂ ਉਦੋਂ ਰਿਸਪੌਂਸ ਕਿੱਦਾਂ ਦਾ ਹੁੰਦਾ ਦੂਜੇ ਫੌਜੀਆਂ ਦਾ? ਬਹੁਤ ਹੀ ਪੋਜ਼ਿਟਿਵ ਰਿਸਪੌਂਸ ਹੁੰਦਾ। ਮੈਂ ਈਵਨ ਆਪਣੀ ਲਾਈਫ 'ਚ ਕੁਝ ਇਦਾਂ ਦੇ ਸਰਵਿਸ ਮੈਂਬਰਸ ਨੂੰ ਮਿਲਿਆ ਗੋਰਿਆਂ ਨੂੰ ਜਿਨ੍ਹਾਂ ਨੇ ਸਿੱਖ ਕਦੀ ਦੇਖੇ ਹੀ ਨਹੀਂ ਸੀਗੇ ਲਾਈਫ। ਅੱਛਾ ਜੀ। ਹੈ ਨਾ ਐਂਡ ਜਦੋਂ ਮੈਂ ਥੋੜਾ ਜਿਹਾ ਵੀ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਦੱਸਦਾ ਸੀਗਾ ਜਾਂ ਜਦੋਂ ਸਰਚ ਕਰਦੇ ਸੀਗੇ ਐਂਡ ਉਹ ਇੰਨਾ ਕੁ ਗੁੱਡ ਰਿਸਪੌਂਸ ਹੁੰਦਾ ਸੀਗਾ ਐਂਡ ਉਹ ਬਹੁਤ ਮਾਣ ਮਹਿਸੂਸ ਕਰਦੇ ਸੀਗੇ ਕਿ ਇੱਕ ਵਾਰੀਅਰ ਕੌਮ ਆ, ਇਹ ਸਾਡੇ ਨਾਲ ਸਰਵ ਕਰ ਰਹੇ ਆ ਮੋਢੇ ਨਾਲ ਮੋਢਾ ਜੋੜ ਕੇ। ਹੁਣ ਜਿੱਦਾਂ ਮਰੀਨਸ ਆ ਥੋੜਾ ਲੇਟ ਜ਼ਰੂਰ ਨੇ ਬਟ ਇਹ ਆ ਕਿ ਮੈਂ ਹੋਪਫੁਲ ਆ ਕਿ ਚੇਂਜ ਆਏਗੀ। ਜਿੱਦਾਂ ਮਰੀਨਸ ਦੇ ਵਿੱਚ ਹੁਣ ਆਪਣਾ ਇੱਕ ਸਿੱਖ ਕੋਲੀਜਨ ਵਾਲਿਆਂ ਨੇ ਹੈਲਪ ਕੀਤੀ ਮੁੰਡੇ ਦੀ, ਉਹ ਗ੍ਰੈਜੂਏਟ ਹੋਇਆ ਸਿੰਘ ਤੇ ਬਹੁਤ ਮਾਣ ਵਾਲੀ ਗੱਲ ਹੈ। ਸਿਰਫ ਮਰੀਨਸ ਹੀ ਇੱਕ ਮੇਰਾ ਖਿਆਲ ਰਹਿ ਗਏ ਸੀ ਕਿਉਂਕਿ ਨੇਵੀ ਆਰਮੀ ਐਂਡ 에ਅਰ ਫੋਰਸ ਆਲਰੇਡੀ ਸਾਡੇ ਹੈਗੇ ਆ ਤੇ ਹੁਣ ਆਰਮੀ ਦੇ ਵਿੱਚ ਤਾਂ ਬਹੁਤ ਈਜ਼ੀ ਆ। ਐਂਡ ਮੈਂ ਦੁਬਾਰਾ ਇਹੋ ਕਹਿੰਦਾ ਨਾ ਕਿ ਜਿੱਦਾਂ ਡਿਫੈਂਸ ਇੱਕ ਇਦਾਂ ਦਾ ਫੀਲਡ ਆ ਜਿੱਥੇ ਤੁਹਾਡੇ ਨਾਲ ਪਾਰਸ਼ੀਅਲਿਟੀ ਨਹੀਂ ਗਈ, ਤੁਸੀਂ ਜਿੰਨਾ ਮਰਜ਼ੀ ਚਾਹੇ ਪ੍ਰਮੋਸ਼ਨ ਜਿੱਥੋਂ ਤੱਕ ਮਰਜ਼ੀ ਜਾ ਸਕਦੇ ਹੋ ਆਪਣੀ ਕਾਬਲੀਅਤ ਦੇ ਸਿਰ ਤੇ, ਤੁਹਾਡੇ ਨਾਲ ਕੋਈ ਰੇਸਿਜ਼ਮ ਨਹੀਂਗਾ ਕਿ ਤੁਸੀਂ ਸਿੱਖ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੇ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਸੋ ਇਹ ਜਿਹੜਾ ਫੀਲਡ ਹੈ ਇਹਦੇ ਵਿੱਚ ਆਪਾਂ ਨੂੰ ਆਉਣ ਦੀ ਬਹੁਤ ਲੋੜ ਹੈ। ਐਂਡ ਜਿਹੜਾ ਆਪਣਾ ਦਸਤਾਰ ਦਾ ਮਸਲਾ ਜਿੱਦਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ ਬਣਿਆ ਵਾ ਆਇਡੈਂਟੀਟੀ ਦਾ, ਹੁਣ ਜਦੋਂ ਅਸੀਂ ਡਿਪਲੋਇਮੈਂਟ ਤੇ ਜਾਂਦੇ ਆ ਜਿੱਦਾਂ ਫਰਾਂਸ ਦੇ ਵਿੱਚ ਕਿਤੇ ਵੀ ਬਾਕੀ ਕੰਟਰੀਜ਼ ਪੋਲੈਂਡ 'ਚ ਐਂਡ ਉਹ ਜੋ ਦੇਖਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਆ ਹੈਲਪਫੁਲ ਜਿੱਦਾਂ ਕਹ ਲਓ ਪੋਜ਼ਿਟਿਵ ਇੰਪੈਕਟ ਜਾਂਦਾ। ਸੋ ਬਿਲਕੁਲ ਕੱਲਾ ਆਰਮੀ ਦੇ ਨਾਲ ਕੱਲੇ ਅਮਰੀਕਾ 'ਚ ਸਿੱਖ ਆਇਡੈਂਟੀਟੀ ਦਾ ਹੀ ਨਹੀਂ, ਪੂਰੇ ਮੁਲਕ ਦੇ ਵਿੱਚ ਸਿੱਖ ਆਇਡੈਂਟੀਟੀ, ਪੂਰੀ ਦੁਨੀਆ ਦੇ ਵਿੱਚ ਸਿੱਖ ਆਇਡੈਂਟੀਟੀ ਦੇ ਬਾਰੇ ਪਤਾ ਲੱਗਦਾ ਹੈ ਜਦੋਂ ਇਦਾਂ ਸਾਬਤ ਸੂਰਤ ਜਿਹੜੇ ਸਰਦਾਰ ਸਿੰਘ ਕੇਸਾਂ ਦੇ ਨਾਲ ਕਕਾਰਾਂ ਦੇ ਨਾਲ ਟ੍ਰੇਨਿੰਗ ਕਰਦੇ ਆ ਤੇ ਫਿਰ ਡਿਪਲੋਏ ਵੀ ਹੁੰਦੇ ਆ, ਜਾ ਕੇ ਸਰਵ ਕਰਦੇ ਆ। ਸੋ ਬਹੁਤ ਪ੍ਰਾਊਡ ਵਾਲੀ ਗੱਲ ਆ। ਥੈਂਕ ਯੂ ਫॉर ਯੂਰ ਸਰਵਿਸ ਤੇ ਇਸੇ ਦੇ ਨਾਲ ਹੀ ਗੱਲਬਾਤ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਸੰਗਤਾਂ ਦੇ ਵਿੱਚ ਕਵਰੇਜ ਦੇ ਵਿੱਚ ਪਹੁੰਚੇ ਹੋਏ ਆ। ਇਹ ਆਪਣੇ ਵੀਰ ਕਲੀਵਲੈਂਡ ਓਹਾਇਓ ਤੋਂ ਪਹੁੰਚੇ ਹੋਏ ਆ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਮਨਵਿੰਦਰ ਘੁੰਮਣਾ ਜੀ। ਸੋ ਮਨਵਿੰਦਰ ਜੀ ਦੱਸੋ ਕਿੰਨੇ ਚਿਰਾਂ ਬਾਅਦ ਆਉਣਾ ਹੋਇਆ ਯੂਬਾ ਸਿਟੀ ਨੂੰ? ਆਉਂਦੇ ਰਹਿੰਦੇ ਆ ਉਦਾਂ? ਆਪ 2 ਸਾਲ ਨਹੀਂ ਆਏ ਜੀ, ਪਹਿਲਾਂ ਤਾਂ ਹਰੇਕ ਸਾਲ ਆਉਂਦੇ ਰਹਿੰਦੇ ਆ। ਟਰੱਕ 20-22 ਸਾਲ ਹੋਏ ਟਰੱਕ ਚਲਾਉਂਦੇ ਨੂੰ ਬੈਕ ਐਂਡ ਫੋਰਥ ਕੈਲੀਫੋਰਨੀਆ। ਠੀਕ ਹੈ। ਕਲੀਵਲੈਂਡ ਤੋਂ ਆਉਂਦੇ ਆ ਅਸੀਂ। ਠੀਕ ਹੈ। ਪਰ 100% 99% ਤਾਂ ਹੋ ਸਕੇ ਵੀ ਮਿਸ ਨਾ ਕਰੀਏ। ਕੀ ਬਾਤ। ਵੀ ਮਸਾਂ ਦਿਨ ਡੀਕਦਿਆਂ ਨੂੰ ਆਉਂਦਾ ਵੀ ਜ਼ਰੂਰ ਜਾਣਾ। ਕਿੱਦਾਂ ਲੱਗ ਰਿਹਾ ਆ ਮਾਹੌਲ, ਮੌਸਮ ਕਿੱਦਾਂ ਆ? ਵਧੀਆ ਜੀ, ਬਹੁਤ ਵਧੀਆ, ਬਹੁਤ ਸੰਗਤਾਂ ਦਾ ਠੱਠਾਂ ਮਾਰਦਾ ਇਕੱਠ ਹੈ ਜੀ, ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਕੇ ਛੋਲੇ ਭਟੂਰੇ ਖਾਦੇ ਮਨ ਖੁਸ਼ ਹੋ ਗਿਆ ਜੀ। ਪੰਜਾਬੀ ਰੇਡੀਓ USA ਸੁਣਦੇ ਹੁੰਦੇ ਆ? ਹਾਂਜੀ, ਮੈਂ ਕਹਿੰਦਾ ਖਬਰਾਂ ਤਾਂ ਜ਼ਰੂਰ ਸੁਣਨੀਆਂ ਨੇ ਮਿੰਟੂ ਗੁਰਸਰੀ ਦੇ ਨਾਲ ਬਹਿ ਕੇ ਜਦੋਂ ਉਦੋਂ ਸੁਣਦੇ ਆ। ਬਾਕੀ ਉਦਾਂ ਤੁਹਾਡਾ ਟਰੱਕਿੰਗ ਦਾ ਵੀ ਸੁਣਦੇ ਰਹਿੰਦੇ ਆ। ਹਾਂ ਵਧੀਆ ਲੱਗਦੇ ਆ ਪ੍ਰੋਗਰਾਮ। ਬਹੁਤ ਵਧੀਆ ਲੱਗਦਾ, ਬਹੁਤ ਜਾਣਕਾਰੀ ਮਿਲਦੀ ਹੈ ਜੀ, ਬਹੁਤ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਸੰਗਤਾਂ ਨੂੰ ਇਹ ਕਹਿੰਦੇ ਵੀ ਵੱਧ ਤੋਂ ਵੱਧ ਆਓ ਤੇ ਆਪਣਾ
ਇਹ ਸਾਲ 'ਚ ਇੱਕ ਵਾਰ ਜਦੋਂ ਆਉਂਦਾ ਵੱਧ ਤੋਂ ਵੱਧ ਇਹਨਾਂ ਦਾ ਮਾਣੋ, ਗੁਰੂ ਘਰ ਦੇ ਆ ਕੇ ਖੁਸ਼ੀਆਂ ਪ੍ਰਾਪਤ ਕਰੋ, ਗੁਰਬਾਣੀ ਨਾਲ ਜੁੜੋ। ਬਹੁਤ ਧੰਨਵਾਦ। ਹਾਂਜੀ ਹਾਂਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰਾਂ ਦੇ ਵੀਰਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ, ਉਹ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਆ। ਗੁਰਦੁਆਰਾ ਸਾਹਿਬ ਟਾਇਲਾਬੀਨਾ ਰੋਡ ਦੇ ਉੱਤੇ ਪਹਿਲਾਂ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਗ੍ਹਾ ਆ, ਉੱਥੇ ਜਿਹੜੇ ਲੰਗਰ ਲੱਗੇ ਆ, ਉਹਨਾਂ ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਆ। ਕੁਲਦੀਪ ਸਿੰਘ ਬਿੱਲਾ ਭਾਜੀ ਆਪਣੇ ਨਾਲ ਜੁੜੇ ਆ, ਸਮੂਹ ਉਹਨਾਂ ਦਾ ਸੇਵਾਦਾਰਾਂ ਦਾ ਗਰੁੱਪ, ਜੋ ਪਿਛਲੇ ਕਈ ਦਿਨਾਂ ਤੋਂ, ਵੀਕਾਂ ਤੋਂ ਸੰਗਤਾਂ ਆ ਰਹੀਆਂ, ਉਹਨਾਂ ਨੂੰ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰ ਰਿਹਾ ਆ। ਤਰ੍ਹਾਂ ਤਰ੍ਹਾਂ ਦੇ ਭੋਜਨ ਲੰਗਰਾਂ ਦੇ ਵਿੱਚ ਜਿਹੜੇ ਉਹ ਵਰਤਾ ਰਹੇ ਨੇ। ਬਿੱਲਾ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੇ ਕਿੰਨੇ ਵਰ੍ਹਿਆਂ ਤੋਂ ਸਾਧ ਸੰਗਤ ਜੀ ਦੁਆਰਾ ਮੁੜ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲੰਗਰ ਜੀ ਪਿਛਲੇ 25-26 ਸਾਲ ਤੋਂ ਬਹੁਤ ਥੋੜੇ ਜਿਹੇ ਪੈਸੇ ਤੋਂ ਸ਼ੁਰੂ ਕੀਤਾ ਸੀਗਾ। ਬਾਬੇ ਨੇ ਇੰਨੀ ਕਿਰਪਾ ਕੀਤੀ, 3-4-5 ਪਰਿਵਾਰ ਸੀਗੇ। ਇਸ ਵੇਲੇ ਸਾਡੇ ਕੋਲ 100-125 ਜਿਹੜਾ ਪਰਿਵਾਰ ਹੈਗਾ ਜੁੜਿਆ ਹੋਇਆ ਆ। ਤਾਂ ਪਹਿਲਾਂ ਇਹਦੀ ਜਿਹੜਾ ਹੁਣ ਜਿਹੜੀ ਕੋਸਟ ਹੈਗੀ ਆ, ਉਹਦਾ ਕਾਫੀ ਜ਼ਿਆਦਾ ਆ, ਮਹਿੰਗਾਈ ਵੀ ਹੋ ਗਈ ਆ, ਪਰ ਬੜੇ ਉਤਸ਼ਾਹ ਦੇ ਨਾਲ ਬੀਬੀਆਂ ਵੀ, ਜਿੰਨੇ ਸਾਡੇ ਭਰਾ ਪਰਿਵਾਰ ਹੈਗੇ ਆ, ਸਾਰੇ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ। 2 ਸਾਲ ਪਹਿਲਾਂ ਜਿਹੜੀ ਸਾਡੇ ਵਿੱਚ ਥੋੜਾ ਜਿਹਾ ਉਤਸ਼ਾਹ ਸੇਵਾਦਾਰਾਂ ਵਿੱਚ ਘਟਿਆ ਸੀਗਾ। ਉਹ ਕਿਉਂ ਘਟਿਆ ਸੀਗਾ ਕਿ ਕਮੇਟੀ ਚੇਂਜ, ਪਹਿਲਾਂ ਅਸੀਂ ਕਮੇਟੀ ਦੇ ਵਿੱਚ ਸੀਗੇ, ਹੁਣ ਵੀ ਹੈਗੇ ਆ, ਪਰ ਉਹਨੇ ਸਾਨੂੰ ਜਿਹੜਾ ਲੰਗਰਾਂ ਤੋਂ ਥੋੜਾ ਜਿਹਾ ਇਨਕਾਰ ਕੀਤਾ, ਉਹਨੇ ਪਾਸ ਕਰਤਾ ਵੀ ਸਾਡੀ ਮਰਜ਼ੀ ਦੇ ਨਾਲ ਲੱਗਣੇ ਆ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਲੰਗਰਾਂ ਦੇ ਵਿੱਚ ਕਮੇਟੀ ਦੀਆਂ ਮਰਜ਼ੀਆਂ ਨਹੀਂ ਹੁੰਦਾ, ਕਮੇਟੀਆਂ ਦਾ ਬੇਨਤੀਆਂ ਕਰਕੇ ਲੰਗਰਾਂ ਵਾਲੇ ਵੀਰਾਂ ਨੂੰ ਲਿਆਉਂਦੇ ਹੁੰਦੇ ਆ। ਉਹਨੇ ਸਾਡੀ ਨਹੀਂ ਮੰਨੀ, ਕਹਿੰਦੇ ਵੀ ਲਾਉਣਾ ਤਾਂ ਤੁਹਾਡੀ ਮਰਜ਼ੀ ਆ, ਫਿਰ ਨਹੀਂ ਤਾਂ ਤੁਸੀਂ ਆਪਣਾ ਸੋਚ ਲਓ। ਅਸੀਂ ਸੋਚ ਕੇ ਫਿਰ ਬਾਹਰ ਸਾਰੇ ਲੰਗਰ 5 ਲੰਗਰਾਂ ਵਾਲਿਆਂ ਨੇ ਸਲਾਹ ਕਰਕੇ ਅਸੀਂ ਇਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਗ੍ਹਾ ਹੈਗੀ ਆ, ਇੱਥੇ ਲਾਉਣ ਦੀ ਨਾ ਕੋਸ਼ਿਸ਼ ਕੀਤੀ। ਚਲੋ ਬਾਬੇ ਨੇ ਕਿਰਪਾ ਕੀਤੀ। ਹੁਣ ਤੁਸੀਂ ਬਾਹਰ ਦੇਖੋ, ਪਹਿਲੇ ਸਾਲ ਸੰਗਤ ਥੋੜੀ ਸੀਗੀ, ਹੁਣ 2 ਸਾਲ ਤੋਂ ਤਾਂ ਚਲੋ ਅੰਦਰ ਵਾਲੀ ਗੱਲ ਤਾਂ ਨਹੀਂ ਬਣਦੀ, ਪਰ ਫਿਰ ਵੀ ਬਾਬੇ ਦੀ ਇੰਨੀ ਕਿਰਪਾ ਆ। ਅਸੀਂ ਸੰਗਤ ਦਾ ਤਹਿ ਦਿਲ ਦੇ ਨਾਲ ਧੰਨਵਾਦ ਕਰਦੇ ਹਾਂ, ਜਿਹੜੇ ਸਾਡੇ ਕੋਲ ਛਕਣ ਆਉਂਦੇ ਆ, ਸਾਨੂੰ ਸੇਵਾ ਦਾ ਮੌਕਾ ਦਿੰਦੇ ਆ। ਮੈਂ ਆਪਣੀ ਵੱਲੋਂ 5 ਲੰਗਰਾਂ ਵਾਲੇ ਵੀਰਾਂ ਵੱਲੋਂ, ਆਪਣੇ ਇਸ ਲੰਗਰ ਦੇ ਸਾਰੇ ਸਾਥੀਆਂ ਵੱਲੋਂ, ਭੈਣਾਂ ਵੱਲੋਂ, ਬੱਚੀਆਂ ਵੱਲੋਂ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਵੀ 44ਵੇਂ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ, ਇਸ ਦੀ ਰੌਣਕ ਨੂੰ ਵਧਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਬੱਚਿਆਂ ਨੂੰ ਨਾਲ ਲੈ ਕੇ ਆਓ। ਅੱਜ ਫਰਾਈਡੇ ਆ, ਅੱਜ ਥੋੜੇ ਚਿਰ ਨੂੰ ਜਿਹੜਾ ਫਾਇਰ ਵਰਕ ਵੀ ਹੋਣਾ ਆ, ਉਹ ਵੀ ਤੁਸੀਂ ਦੇਖਣਾ ਆ। ਕੱਲ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਦੇ ਆਪਣੇ ਮਹਾਰਾਜ ਦੇ ਦਰਸ਼ਨ ਕਰਕੇ ਸਾਨੂੰ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਅਸੀਂ ਹਰ ਵੇਲੇ ਹਰ ਤਰ੍ਹਾਂ ਦੀ ਤੁਹਾਡੀ ਸੇਵਾ ਕਰਨ ਵਾਸਤੇ ਤਿਆਰ ਵਾਂ। ਇੰਨਾ ਕੁਝ ਕਹਿੰਦਾ ਹੋਇਆ ਮੈਂ ਫਿਰ ਆਪਣੀ ਵੱਲੋਂ 5 ਲੰਗਰਾਂ ਵਾਲੇ ਵੀਰਾਂ ਵੱਲੋਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਹੁਮ ਹਮਾ ਕੇ ਪਹੁੰਚੋ, ਜੁਬਾ ਸਿਟੀ ਦੀ ਇਸ ਧਰਤੀ ਨੂੰ ਹੋਰ ਪਵਿੱਤਰ ਕਰੋ ਆਪਣੇ ਚਰਨ ਪਾ ਕੇ। ਅਸੀਂ ਰਿਣੀ ਰਹਾਂਗੇ ਤੁਹਾਡਾ ਇੱਕ ਕਦਮ ਚੱਲ ਕੇ ਆਉਣਾ, ਜਿੱਥੇ ਲੰਗਰਾਂ ਵਾਲੇ ਵੀਰਾਂ ਦਾ ਜੁਬਾ ਸਿਟੀ ਦਾ ਮਾਣ ਵਾ ਤੇ ਹੱਕ ਵਾ। ਇਸ ਹੱਕ ਨੂੰ ਅਤੇ ਮਾਣ ਨੂੰ ਹਮੇਸ਼ਾ ਹੀ ਬਰਕਰਾਰ ਰੱਖਿਓ। ਇੰਨਾ ਕੁਝ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੋਈ ਹੋਰ ਜੀ ਜਿਹੜਾ ਦੱਸਣਗੇ ਵੀ ਅੱਜ ਕੀ ਜਿਹੜਾ ਆ ਪਕਵਾਨ ਜਿਹੜੇ ਬਣੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ 44ਵੇਂ ਨਗਰ ਕੀਰਤਨ ਦੀ ਸਮੂਹ ਸਾਧ ਸੰਗਤ ਨੂੰ ਬਹੁਤ ਵਧਾਈ ਜੀ। ਆਪ ਸਰਬੱਤ ਸੰਗਤ ਦਾ ਬਹੁਤ ਧੰਨਵਾਦ ਆ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਆ, ਪੰਜਾਬੀ ਰੇਡੀਓ ਦਾ ਬਹੁਤ ਧੰਨਵਾਦ। ਤੁਸੀਂ ਹਮੇਸ਼ਾ ਹੀ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਆ। ਭਾਜੀ ਲੰਗਰ ਦੇ ਵਿੱਚ ਪਕੌੜੇ ਤੇ ਬਹੁਤ ਤਰ੍ਹਾਂ ਦੇ ਪਕਵਾਨ ਬਣੇ ਹੋਏ ਆ। ਮੈਂ ਕੀ ਨਾਮ ਗਿਣਾਵਾਂ, ਰਾਹੀਆਂ ਕਈ। ਕਦੋਂ ਦੇ ਲੱਗੇ ਆ? ਸਵੇਰ ਦੇ ਲੱਗੇ, ਕਿੰਨੇ ਦਿਨ ਹੋ ਗਏ? ਭਾਜੀ ਅੱਜ ਤਕਰੀਬਨ, ਵੈਸੇ ਤਾਂ ਬਾਹਰ ਉੱਧਰ ਸਾਡੇ ਕੋਲ ਤਿਆਰੀ ਕਰਦਿਆਂ ਨੂੰ ਤਾਂ ਅੱਜ ਹਫਤਾ ਹੋ ਗਿਆ ਜੀ ਪੂਰਾ, ਪਰ ਇੱਥੇ ਅੱਜ ਤੀਸਰਾ ਦਿਨ ਆ ਜੀ, 2 ਦਿਨ ਹੋ ਰਿਹਾ। ਹਾਂਜੀ, ਤੇ ਪੂਰਾ ਉਤਸ਼ਾਹ ਆ, ਪੂਰਾ ਜੋਸ਼ ਆ, ਉਤਸ਼ਾਹ ਆ ਜੀ। ਅਸੀਂ ਬੇਨਤੀ ਕਰਦੇ ਹਾਂ ਸਾਧ ਸੰਗਤ ਨੂੰ, ਸਾਡੇ ਕੋਲ ਜ਼ਰੂਰ ਰੁਕ ਕੇ ਜਾਓ, ਲੰਗਰ ਛਕ ਕੇ ਜਾਓ ਜੀ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।